500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਰੁੱਤਾ, ਯੂਬਾ ਸਿਟੀ, ਬਲਜਿੰਦਰ ਨਿੱਜਰ, ਵੁਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਲੈਜ਼ਨੋ, ਪਰਮਜੀਤ ਕੌਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨੰਬਰ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਸ ਦੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 25 75 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਈਏ। ਕਰੋਨਾ ਕਾਲ ਵਿੱਚ ਵੀ ਫਿਰਕੂ ਪੁਣੇ ਦੀ ਆਦਤ ਨਹੀਂ ਛੱਡ ਰਹੇ ਭਾਜਪਾਈ, MP ਨੂੰ ਹੁਣ ਮੰਗਣੀ ਪਈ ਮਾਫੀ। ਹਾਂਜੀ ਹਾਂਜੀ, ਦੇਖੋ ਇਹ ਉਹੀ ਹੈ MP ਕਰਨਾਟਕ ਦਾ ਸੂਰਿਆ ਕਾਰਤਿਕ, ਜਿਹਨੇ ਥੋੜੇ ਦਿਨ ਪਹਿਲਾਂ ਸਵਾਲ ਚੁੱਕੇ ਸਨ ਪ੍ਰਬੰਧਾਂ ਤੇ। ਪਰ ਜਦੋਂ ਇਹਨੇ ਪ੍ਰਬੰਧਾਂ ਤੇ ਸਵਾਲ ਚੁੱਕੇ, ਜਿਹੜਾ ਕਹਿ ਲਓ ਕਿ ਕੋਵਿਡ ਵਾਰ ਸੈਂਟਰ ਹੁੰਦਾ, ਉਹਦੇ ਵਿੱਚ ਜਾ ਕੇ ਜੋ ਇਹਨੇ ਕਰਤੂਤ ਕੀਤੀ ਆ, ਉਹ ਵਾਕਈ ਕਹਿ ਲਓ ਕਿ ਨਾ ਬਰਦਾਸ਼ਤਯੋਗ ਆ। ਦਰਅਸਲ ਇਹਨੇ ਉੱਥੇ ਜਾ ਕੇ ਲਿਸਟ ਪੜ੍ਹ ਦਿੱਤੀ, ਔਰ ਖ਼ਾਸ ਤੌਰ 'ਤੇ ਮੁਸਲਿਮ ਜਿਹੜੇ ਕਰਮਚਾਰੀ ਸੀਗੇ ਉਹਨਾਂ ਦਾ ਇੱਕ ਅੱਡ ਕਹਿ ਲਓ ਕਿ ਚਿੱਠਾ ਬਣਾ ਲਿਆ ਅਤੇ ਕਿਹਾ ਕਿ ਇਹ ਵਾਰ ਸੈਂਟਰ ਹੈ ਜਾਂ ਇਹ ਮਦਰਸਾ ਹੈ। ਇਸ ਤੋਂ ਇਲਾਵਾ ਫਿਰ ਇਹਨੇ ਕਾਲੀ ਦੇ ਵਿੱਚ ਦੋਸ਼ ਲਾ ਦਿੱਤੇ ਕਿ ਇੱਥੇ ਬੈੱਡ ਸਕੈਮ ਹੋ ਰਿਹਾ, ਮਤਲਬ ਕਿ ਬੈੱਡਾਂ ਦਾ ਘੁਟਾਲਾ ਹੋ ਰਿਹਾ। ਤਾਂ ਇਸ ਤੋਂ ਬਾਅਦ ਫਿਰ ਗੱਲ ਜਿਵੇਂ ਹੀ ਬਾਹਰ ਨਿਕਲੀ ਕਿ ਠੀਕ ਹੈ, ਪ੍ਰਬੰਧਾਂ 'ਤੇ ਤੁਸੀਂ ਸਵਾਲ ਚੁੱਕ ਸਕਦੇ ਹੋ, ਪਰੰਤੂ ਤੁਸੀਂ ਜਿਹੜੇ ਬੰਦੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਨਾ ਜ਼ਿਆਦਾ ਰਿਸਕ ਲੈ ਕੇ ਸੇਵਾ ਕਰਦੇ ਪਏ ਆ, ਤੁਸੀਂ ਉਹਨਾਂ ਦੇ ਵਿੱਚੋਂ ਵੀ ਫਿਰਕੂਪੁਣਾ ਜਿਹੜਾ ਉਹ ਲੱਭ ਰਹੇ ਹੋ। ਤਾਂ ਉਸ ਤੋਂ ਬਾਅਦ ਜਿਹੜਾ ਉੱਥੋਂ ਦਾ ਚੀਫ ਮਿਨਿਸਟਰ ਹੈ ਯੇਦੀਯੂਰੱਪਾ, ਉਹ ਵੀ ਗੁੱਸੇ ਹੋਇਆ, ਦੂਸਰੇ ਵੀ ਖਫਾ ਹੋਏ, ਤਾਂ ਬਹੁਤ ਜ਼ਿਆਦਾ ਬਦਨਾਮੀ ਹੋਈ। ਤਾਂ ਅੰਤ ਨੂੰ ਫਿਰ ਇਹਨੂੰ ਮਾਫੀ ਮੰਗਣੀ ਪਈ ਹੈ। ਪਰ ਮੇਰੇ ਖਿਆਲ ਦੇ ਨਾਲ ਬਹੁਤ ਅੱਤ ਦਰਜੇ ਦੀ, ਜਿਵੇਂ ਕਹੀਏ ਕਿ ਘਟੀਆ ਕਰਤੂਤ ਕੀਤੀ ਹੈ ਇਹਨਾਂ ਨੇ। ਕਿਉਂਕਿ ਜੇ ਆਪਾਂ ਅੱਗੇ ਦੇਖੀਏ ਤਾਂ ਤਬਲੀਗੀਆਂ ਵੇਲੇ ਵੀ ਇਸ ਤਰ੍ਹਾਂ ਹੋਇਆ ਸੀਗਾ, ਪਰ ਕੁੰਭ ਦਾ ਵੇਖ ਲਓ ਕਿ ਮਸਲਾ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ ਬਣਾਇਆ ਗਿਆ ਜਿਸ ਤਰ੍ਹਾਂ ਤਬਲੀਗੀਆਂ ਵਾਲਾ ਬਣਾਇਆ ਗਿਆ ਸੀ। ਪਰ ਜੇ ਹੁਣ ਵੀ ਜਦੋਂ ਸਾਰਾ ਮੁਲਕ ਤੇ ਇਕਜੁੱਟ ਹੋ ਕੇ ਇਸ ਲੜਾਈ ਨੂੰ ਲੜ ਰਿਹਾ ਹੈ, ਜਾਂ ਕਹਿ ਲਓ ਕਿ ਇੱਕ ਦੂਜੇ ਵਾਸਤੇ ਦੁਆ ਕਰ ਰਿਹਾ, ਤੇ ਤੁਸੀਂ ਹਾਲੇ ਵੀ ਫਿਰਕੂਪਣਾ ਨਹੀਂ ਛੱਡ ਰਹੇ, ਤਾਂ ਇਹਦਾ ਮਤਲਬ ਕਿ ਤੁਸੀਂ ਗਿਰ ਚੁੱਕੇ ਹੋ, ਔਰ ਇੰਨਾ ਗਿਰ ਚੁੱਕੇ ਹੋ ਕਿ ਤੁਹਾਡੇ ਉੱਠਣ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ। ਸਿੱਧੀ ਸਾਫ਼ ਜੀ ਗੱਲ ਹੈ। ਖੈਰ ਚਲੋ, ਮਾਫੀ ਮੰਗ ਲਈ ਆ, ਗੱਲ ਖਤਮ ਆ। ਪਰੰਤੂ ਮੇਰੇ ਖਿਆਲ ਦੇ ਨਾਲ ਦੇਖੋ, ਸਾਨੂੰ ਥੋੜ੍ਹਾ ਜਿਹਾ ਨਾ ਦੇਖਣਾ ਪਏਗਾ। ਇਹ ਸੰਸਕਾਰਾਂ ਦੀ ਗੱਲ ਕਰਦੇ ਆ, ਸੰਸਕ੍ਰਿਤੀ ਦੀ ਗੱਲ ਕਰਦੇ ਆ, ਇਹ ਸਦਾਚਾਰ ਦੀ ਗੱਲ ਕਰਦੇ ਆ, ਕਿਰਦਾਰ ਦੀ ਗੱਲ ਕਰਦੇ ਆ। ਪਰੰਤੂ ਦੇਖੋ, ਕਰਨਾਟਕ ਤੋਂ ਹੀ ਉਹ ਆਉਂਦਾ ਨਾ, ਸ਼੍ਰੀ ਨਿਵਾਸਨ, ਦਿੱਲੀ ਦੇ ਵਿੱਚ ਉਹ ਸੋਭਾ ਖੱਟ ਰਿਹਾ ਹੈ, ਉਹ ਕਾਂਗਰਸੀ ਹੈ, ਬਿਲਕੁਲ ਇਹਦੀ ਉਮਰ ਦਾ ਹੀ ਹੈ। ਦੋਨੇ ਯੰਗ ਕਹਿ ਲਓ ਕਿ ਲੀਡਰ ਨੇ, ਇਹ ਮੈਂਬਰ ਪਾਰਲੀਮੈਂਟ ਨੇ, ਉਹ ਕਾਂਗਰਸ ਦੇ ਲੀਡਰ ਨੇ, ਤੇ ਉਹ ਸਾਰੀ ਦੁਨੀਆ ਦੇ ਵਿੱਚ ਸਲੋਥ ਖੱਟ ਰਹੇ ਆ ਕਿ ਉਹਨਾਂ ਦੀ ਟੀਮ ਬਣੀ ਵੀ ਹੈ, ਜਿੱਥੇ ਵੀ ਜ਼ਰੂਰਤ ਹੁੰਦੀ ਆ ਆਕਸੀਜਨ ਪਹੁੰਚਾਉਂਦੇ ਆ, ਜਾਂ ਮਤਲਬ ਕਿ ਜੋ ਵੀ ਕਿੱਲਤ ਵਿਲਤ ਹੁੰਦੀ ਆ ਉਹਨੂੰ ਦੂਰ ਕਰਦੇ ਆ, ਲੋਕਾਂ ਦੇ ਦੁੱਖ ਦਰਦ ਦੇ ਵਿੱਚ ਦੌੜ ਰਹੇ ਆ। ਤਾਂ ਸੰਸਕਾਰ ਦੀ ਗੱਲ, ਸੰਸਕ੍ਰਿਤੀ ਦੀ ਗੱਲ, ਸਦਾਚਾਰ ਦੀ ਗੱਲ, ਕਿਰਦਾਰ ਦੀ ਗੱਲ, ਇਹ ਉਹਦਾ ਕਰਨੀ ਬਹੁਤ ਸੌਖੀ ਹੈ ਮੇਰੇ ਖਿਆਲ ਦੇ ਨਾਲ, ਪਰ ਅਮਲ ਜਿਹੜੇ ਹੁੰਦੇ ਆ ਨਾ, ਉਹ ਵੱਖਰੀ ਕਿਸਮ ਦੇ ਹੁੰਦੇ ਆ, ਜੋ ਦਿਸ ਰਿਹਾ ਸ਼੍ਰੀ ਨਿਵਾਸਨ 'ਚ। ਸੋ ਆਪਾਂ ਵੈਸੇ ਤਾਂ ਸਾਰੇ ਔਗਣਾਂ ਦੇ ਭਰੇ ਹੁੰਦੇ ਆ, ਕਿਤੇ ਨਾ ਕਿਤੇ ਔਗਣ ਹਾਵੀ ਹੋ ਜਾਂਦੇ ਆ, ਪਰ ਮੇਰੇ ਖਿਆਲ ਦੇ ਨਾਲ ਜੋ ਇਸ ਮੌਕੇ 'ਤੇ ਚੁਣਿਆ ਹੋਇਆ ਕਰੋੜਾਂ ਲੱਖਾਂ ਬੰਦੇ ਜਿਸ ਨੂੰ ਫੋਲੋ ਕਰਦੇ ਹੋਣ, ਉਹ ਇਸ ਤਰ੍ਹਾਂ ਦੀ ਹਰਕਤ ਕਰੇ ਤਾਂ ਬਹੁਤ ਹੀ ਘਟੀਆ, ਨਿੰਦਣਯੋਗ ਕਹਿ ਸਕਦੇ ਆ। ਖੈਰ, ਕੁਛ ਹੋਰ ਖਬਰਾਂ ਦੇ ਜਿਹੜੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਅੱਜ ਦੇ ਦਿਨ ਦੀਆਂ, ਕਿ ਜੇ ਆਪਾਂ ਦੇਖੀਏ ਤਾਂ ਇੱਕ ਸਟੱਡੀ ਆਈ ਆ, ਬਹੁਤ ਜ਼ਬਰਦਸਤ ਸਟੱਡੀ ਕਹਿ ਸਕਦੇ ਹਾਂ, ਝਟਕਾ ਹੈ ਇੰਡੀਆ ਨੂੰ, ਬਹੁਤ ਵੱਡਾ ਝਟਕਾ ਕਹਿ ਸਕਦੇ ਹਾਂ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਨੇ ਮੇਰੇ ਖਿਆਲ ਦੇ ਨਾਲ ਇਹਨੂੰ ਅੰਜਾਮ ਦਿੱਤਾ ਵਾ। ਤਾਂ ਇਹਨਾਂ ਦਾ ਕਹਿਣਾ ਹੈ ਕਿ ਇੰਡੀਆ ਦੇ ਵਿੱਚ ਮਤਲਬ ਕਿ ਜਦੋਂ ਤੋਂ ਕਰੋਨਾ ਆਇਆ, ਸਿੰਸ ਕਰੋਨਾ, ਤਾਂ ਹੁਣ ਤੱਕ 23 ਕਰੋੜ ਲੋਕ ਜਿਹੜੇ ਆ ਗਰੀਬੀ ਦੇ ਵਲੇਟੇ ਦੇ ਵਿੱਚ ਆ। ਕਰੋਨਾ ਦੀ ਇਹ ਸਭ ਤੋਂ ਭਿਆਨਕ ਕਹਿ ਲਓ ਕਿ ਰਿਪੋਰਟ ਆ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਦੱਸਿਆ ਵਾ ਕਿ ਜਿਹੜੇ ਬੇਰੁਜ਼ਗਾਰ ਮਰਦ ਹੋਏ ਸੀਗੇ, ਉਹਨਾਂ ਵਿੱਚੋਂ 7% ਤੇ ਔਰਤਾਂ ਵਿੱਚੋਂ 46% ਨੂੰ ਮੁੜ ਰੁਜ਼ਗਾਰ ਜਿਹੜਾ ਆ ਉਹ ਮਿਲਿਆ ਹੀ ਕੋਈ ਨਹੀਂ ਹੈ।
ਤਾਂ ਬਹੁਤ ਬੁਰਾ ਹਾਲ ਇਹਨਾਂ ਨੇ ਦੱਸਿਆ ਆਪਣੀ ਰਿਪੋਰਟ ਦੇ ਵਿੱਚ। ਜੇ ਆਪਾਂ ਅੱਗੇ ਗੱਲ ਕਰੀਏ ਤਾਂ ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜਿੰਦਾ ਹੈ, ਏਮਸ ਦੇ ਅਧਿਕਾਰੀਆਂ ਨੇ ਕਿਹਾ। ਮਤਲਬ ਪਤਾ ਨਹੀਂ ਇਹ ਚੇਤਾਵਨੀ ਦਿੱਤੀ ਆ ਜਾਂ ਕਹਿ ਲਓ ਕਿ ਸਫਾਈ ਦਿੱਤੀ ਹੈ, ਕਹਿੰਦੇ ਅਜੇ ਜਿੰਦਾ ਹੈ, ਕਿਉਂਕਿ ਇਹਦੀ ਖਬਰ ਪਹਿਲਾਂ ਆ ਗਈ ਸੀਗੀ ਕਿ ਛੋਟਾ ਰਾਜਨ ਵੀ ਜਿਹੜਾ ਆ ਉਹ ਕਰੋਨਾ ਦੀ ਭੇਂਟ ਚੜ੍ਹ ਗਿਆ। ਜਦੋਂ ਇਸ ਤਰ੍ਹਾਂ ਦੀਆਂ ਮੀਡੀਆ ਦੇ ਵਿੱਚ ਖਬਰਾਂ ਚੱਲੀਆਂ, ਪਰ ਉਸ ਤੋਂ ਬਾਅਦ ਫਿਰ ਖੰਡਨ ਆ ਗਿਆ। ਮਤਲਬ ਕਿ ਏਮਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਛੋਟਾ ਰਾਜਨ ਹਲੇ ਜਿੰਦਾ ਹੈ। ਇੱਧਰ ਜੇ ਆਪਾਂ ਦੇਖੀਏ ਸੁਪਰੀਮ ਕੋਰਟ ਨੇ ਕਰਨਾਟਕ 'ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਕੇਂਦਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ। ਮਤਲਬ ਕਿ ਕੇਂਦਰ ਬਾਰ-ਬਾਰ ਝਟਕੇ ਖਾ ਰਿਹਾ ਹਾਈ ਕੋਰਟਾਂ ਤੋਂ, ਈਵਨ ਦੈਟ ਕਿ ਸੁਪਰੀਮ ਕੋਰਟ ਵੀ ਕੋਈ ਰਾਹਤ ਨਹੀਂ ਦੇ ਰਿਹਾ ਜਦੋਂ ਵੀ ਪਹੁੰਚ ਕੀਤੀ ਜਾ ਰਹੀ ਹੈ। ਫਿਰ ਇੱਧਰ ਅੱਜ ਝਾਰਖੰਡ ਦੇ ਮੁੱਖ ਮੰਤਰੀ ਨੇ ਕਹਿ ਲਓ ਕਿ ਝੰਡ ਕਰ ਦਿੱਤੀ, ਤੰਜ਼ ਕੱਸਿਆ। ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਨੇ ਫੋਨ ਤੇ ਮੇਰੇ ਨਾਲ ਗੱਲ ਕੀਤੀ ਤੇ ਸਿਰਫ ਮਨ ਕੀ ਬਾਤ ਕੀਤੀ, ਸਾਡੀ ਇੱਕ ਨਹੀਂ ਸੁਣੀ। ਮਤਲਬ ਕਿ ਮਨ ਕੀ ਬਾਤ ਕੀ, ਕਾਮ ਕੀ ਕੋਈ ਬਾਤ ਨਹੀਂ ਕੀ। ਮੇਰੇ ਖਿਆਲ ਨਾਲ ਮੁੱਖ ਮੰਤਰੀ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ। ਵੈਸੇ ਅੱਗੇ ਲਾਈਵ ਕਰਕੇ ਕੇਜਰੀਵਾਲ ਨੇ ਵੀ ਕਾਫੀ ਕੁਝ ਦਿਖਾ ਦਿੱਤਾ ਸੀਗਾ, ਪਰ ਅੱਜ ਇਹਨਾਂ ਨੇ ਤੰਜ਼ ਇੱਕ ਵੱਖਰੀ ਕਿਸਮ ਦਾ ਕੱਸਿਆ ਕਿ ਜੋ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ, ਬੈਠਕਾਂ ਕੀਤੀਆਂ ਜਾ ਰਹੀਆਂ, ਮੀਟਿੰਗਾਂ ਕੀਤੀਆਂ ਜਾ ਰਹੀਆਂ, ਉਹਦੇ ਵਿੱਚ ਵੀ ਹਾਲੇ ਜੇ ਮਨ ਕੀ ਬਾਤ ਆ ਤੇ ਫਿਰ ਜਨ ਕੀ ਬਾਤ ਤਾਂ ਹੋ ਗਈ। ਇੱਧਰ ਕੇਰਲ ਦਾ ਮਾਡਲ ਵੀ ਜੇ ਆਪਾਂ ਦੇਖੀਏ ਤਾਂ ਬੜਾ ਇਸ ਵੇਲੇ ਚਰਚਾ ਤੇ ਦੱਸਿਆ ਕਿ ਜਿੰਨੀ ਵੈਕਸੀਨ ਮਿਲੀ ਹੈ ਉਹਨਾਂ ਨੂੰ, ਉਸ ਨਾਲੋਂ 87,000 ਤੋਂ ਵੱਧ ਲੋਕਾਂ ਨੂੰ ਲੱਗੀ। ਮਤਲਬ ਕਿ ਜਿੰਨੀ ਉਹਨਾਂ ਨੂੰ ਮਿਲੀ ਜੋ ਟਾਰਗੇਟ ਸੀ ਉਹਦੇ ਤੋਂ ਵੀ ਵੱਧ ਕੇ ਉਹਨਾਂ ਨੇ ਲਾਈ, ਮਤਲਬ ਕਿ ਵੇਸਟੇਜ ਰੋਕ ਦਿੱਤੀ। ਇਹ ਕੇਰਲ ਦਾ ਮਾਡਲ ਹੈ। ਵਾਕਿਆ ਕੇਰਲ ਬਹੁਤ ਤਕੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਡਲ ਬਣ ਕੇ ਉੱਭਰਿਆ। ਦੂਸਰੇ ਪਾਸੇ ਨਵੀਂ ਤੋਂ ਨਵੀਂ ਖੋਜ ਕੀਤੀ ਜਾ ਰਹੀ ਆ। ਏਮਸ ਹੈ ਰਿਸ਼ੀਕੇਸ਼ ਦੇ ਵਿੱਚ, ਉਹ ਕਹਿੰਦੇ ਆ ਕਿ ਗਾਇਤਰੀ ਮੰਤਰ ਕਰੇਗਾ ਕਰੋਨਾ ਮਰੀਜ਼ਾਂ ਨੂੰ ਠੀਕ। ਤਾਂ ਇਹਦੇ ਬਾਰੇ ਇੱਕ ਕਲੀਨਿਕਲ ਟਰਾਇਲ ਚੱਲ ਰਿਹਾ ਤੇ ਸਾਇੰਸ ਮੰਤਰਾਲੇ ਨੇ ਫੰਡ ਵੀ ਦੇ ਦਿੱਤਾ। ਧੰਨਿਆ ਸਾਡਾ ਸਾਇੰਸ ਮੰਤਰਾਲਾ। ਮੇਰੇ ਖਿਆਲ ਦੇ ਨਾਲ ਸਾਰੇ ਸਰਬ ਧਰਮ ਪ੍ਰਾਰਥਨਾ ਹੀ ਕਰ ਦੇਣੀ ਚਾਹੀਦੀ ਉੱਥੇ, ਸਾਰੇ ਧਰਮਾਂ ਦੀ, ਸ਼ਾਇਦ ਕਰੋਨਾ ਨੂੰ ਕੋਈ ਮੋੜਾ ਪੈ ਜਾਵੇ। ਵੈਸੇ ਤਾਂ ਚਲੋ ਠੀਕ ਆ, ਮੈਡੀਟੇਸ਼ਨ ਦੇ ਨਾਲ ਆਪਾਂ ਕਹਿ ਸਕਦੇ ਹਾਂ ਸ਼ਾਂਤੀ ਮਿਲਦੀ ਹੈ, ਪਰ ਜੇ ਇਹਨੂੰ ਹੁਣ ਇਸ ਖੋਜ ਨਾਲ ਜੋੜਿਆ ਜਾ ਰਿਹਾ, ਵੈਸੇ ਤਾਂ ਸਭ ਨੂੰ ਪਤਾ ਹੀ ਹੈ ਕਿ ਇਹਨਾਂ ਚੀਜ਼ਾਂ ਦੀ ਕਿਤੇ ਨਾ ਕਿਤੇ ਮਹੱਤਤਾ ਹੈ। ਅਧਿਆਤਮਿਕ ਤੌਰ ਤੇ ਬੰਦਾ ਮਜ਼ਬੂਤ ਹੋਵੇ ਤੇ ਛੇਤੀ ਬੋਲਦਾ ਨਹੀਂ, ਇੱਕ ਆਸਰਾ ਹੁੰਦਾ, ਉਹ ਵੱਖਰੀ ਚੀਜ਼ ਆ। ਪਰ ਹੁਣ ਸਾਇੰਸ ਮੰਤਰਾਲਾ ਬਕਾਇਦਾ ਇਸ ਚੀਜ਼ ਵਾਸਤੇ ਫੰਡ ਦੇ ਰਿਹਾ, ਇਹ ਕਾਫੀ ਮੇਰੇ ਖਿਆਲ ਦੇ ਨਾਲ ਉਲਝਣ ਵਾਲੀ ਗੱਲ ਆ। ਦੂਸਰੇ ਪਾਸੇ ਜੇ ਦੇਖੀਏ ਤਾਂ ਇੱਕ ਹੋਰ ਬੜਾ ਸੀਰੀਅਸ ਇਸ਼ੂ ਹੈ ਕਿ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ, ਇਲਾਜ ਦੇ ਦੌਰਾਨ ਸਾਈਡ ਇਫੈਕਟ ਸਾਹਮਣੇ ਆ ਰਹੇ ਆ। ਔਰ ਕਮਾਲ ਦੀ ਗੱਲ ਆ ਕਿ ਡਾਇਬਟੀਜ਼ ਦੇ ਜਿਹੜੇ ਮਰੀਜ਼ ਆ, ਇਲਾਜ ਦੇ ਦੌਰਾਨ ਉਹਨਾਂ ਨੂੰ ਫੰਗਲ ਇਨਫੈਕਸ਼ਨ ਹੋ ਰਿਹਾ, ਕਈਆਂ ਦੀ ਅੱਖਾਂ ਦੀ ਰੋਸ਼ਨੀ ਜਾ ਰਹੀ ਆ। ਤੇ ਰਾਜਸਥਾਨ 'ਚ ਸ਼ਾਇਦ ਜੈਪੁਰ ਏਰੀਏ 'ਚ 52 ਮਾਮਲੇ ਸਾਹਮਣੇ ਆਏ ਔਰ ਡਾਕਟਰ ਕਹਿ ਰਹੇ ਆ ਕਿ ਅਜਿਹੇ 200 ਦੇ ਕਰੀਬ ਮਾਮਲੇ ਹੋਣਗੇ ਜੇ ਨੌਨ ਰਿਕਾਰਡਡ ਮਾਮਲੇ ਜੇ ਇਹਨਾਂ ਨੂੰ ਵਿੱਚ ਸ਼ਾਮਲ ਕਰ ਲਈਏ। ਤਾਂ ਇੱਕ ਵੱਖਰੀ ਕਿਸਮ ਦੀ, ਇਹਦਾ ਮਤਲਬ ਇਹ ਆ ਕਿ ਰੱਜ ਕੇ ਐਕਸਪੈਰੀਮੈਂਟ ਵੀ ਹੋ ਰਹੇ ਆ ਸ਼ਾਇਦ, ਜਾਂ ਰੱਜ ਕੇ ਲਾਪਰਵਾਹੀ ਹੋ ਰਹੀ ਹੈ ਮਰੀਜ਼ਾਂ ਤੇ। ਇੱਧਰ ਨੂੰ ਜੇ ਆਪਾਂ ਪੰਜਾਬ ਨੂੰ ਪਰਤੀਏ, ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੋ ਵੀ ਰਾਹਤ ਆਊਗੀ, ਕੋਵਿਡ ਰਾਹਤ ਆਊਗੀ, ਉਹਨੂੰ ਟੈਕਸ ਤੋਂ ਛੋਟ ਦਿੱਤੀ ਜਾਊਗੀ ਔਰ 2 ਨੋਡਲ ਅਧਿਕਾਰੀ ਵੀ ਨਿਯੁਕਤ ਕਰ ਦਿੱਤੇ ਗਏ ਆ। ਮੋਦੀ ਸਰਕਾਰ ਕਹਿੰਦੇ ਕਿ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਗੁਰਜੀਤ ਸਿੰਘ ਔਜਲਾ ਬੋਲਿਆ ਕਿ ਅਮਿਤ ਸ਼ਾਹ ਨਾਲ ਮੁਲਾਕਾਤ ਕਰਾਂਗੇ। ਵੈਸੇ ਇਸ ਮੁਤਲਕ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਵੀ ਕੀਤੀ ਆ, ਕਿਹਾ ਕਿ ਦਬਾਅ ਬਣਾਈਏ ਕੇਂਦਰ ਤੇ ਤਕੜੇ ਹੋ ਕੇ। ਮਾਨਸਾ ਦੇ ਜਿਹੜੇ ਕਾਰਜਕਾਰੀ SMO ਕੱਲ ਅਸਤੀਫਾ ਦੇ ਗਏ ਸੀਗੇ, ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ। ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਹਿਲ ਕਦਮੀ ਆ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੀ ਇਸ ਮਾਮਲੇ ਦੇ ਮੁਤਲਕ ਬੋਲੇ। ਉਹ ਕਹਿੰਦੇ ਕਿ ਨੌਕਰੀ ਨਾ ਛੱਡੋ, ਨੌਕਰੀ ਕੋਈ ਨਾ ਕਰੋ। ਜੇ ਕੋਈ ਸ਼ਿਕਾਇਤ ਹੈ, ਜੇ ਕੋਈ ਤੁਹਾਨੂੰ ਕਮੀ ਪੇਸ਼ੀ ਹੈ, ਕੋਈ ਦਿੱਕਤ ਪ੍ਰੋਬਲਮ ਹੈ ਤਾਂ ਮੈਨੂੰ ਦੱਸੋ। ਤਾਂ ਇਹ ਬਹੁਤ ਦੇਰ ਨਾਲ ਜਾਗ ਰਹੇ ਆ, ਇਹਨਾਂ ਨੂੰ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ ਚਾਹੀਦੀ। ਡਾਕਟਰਾਂ ਦੀ ਜੋ ਸਮੱਸਿਆ ਪਹਿਲਾਂ ਹੀ ਦੂਰ ਹੋ ਜਾਣੀ ਚਾਹੀਦੀ। ਖੈਰ ਕਰੋਨਾ ਦਾ ਜਿਹੜਾ ਖੌਫ ਆ ਉਹਦੇ ਨਾਲ ਜੇ ਦੇਖੀਏ ਤਾਂ ਬਹੁਤ ਕੁਝ ਉਲਟ ਪੁਲਟ ਆ। ਵੈਕਸੀਨ ਲਵਾਉਣ ਲਈ ਹੁਣ ਧੱਕਾ ਮੁੱਕੀ ਹੋ ਰਹੀ ਹੈ। ਪਾਤੜਾਂ ਦੇ ਵਿੱਚ ਅੱਜ ਹਫੜਾ ਦਫੜੀ ਮੱਚੀ ਰਹੀ ਹੈ, ਇੱਥੋਂ ਤੱਕ ਕਿ ਡਾਕਟਰਾਂ ਨੂੰ ਪੁਲਿਸ ਤੱਕ ਬੁਲਾਉਣੀ ਪਈ। ਵੈਸੇ ਕਾਫੀ ਦੋਸ਼ ਲੱਗ ਰਹੇ ਕਿ ਭਾਈ ਭਤੀਜਾਵਾਦ ਬਹੁਤ ਚੱਲ ਰਿਹਾ ਵੈਕਸੀਨ ਦੇ ਵਿੱਚ। ਬਟਾਲੇ 'ਚ ਤਾਂ ਇੱਕ ਕਾਂਗਰਸੀ ਕੌਂਸਲਰ ਨੇ ਵੈਕਸੀਨ ਲਾਉਣ ਵਾਸਤੇ ਆਪਣੇ ਘਰੇ ਹੀ ਬਿਠਾ ਲਏ ਤੇ ਆਪਣੇ ਚਹੇਤਿਆਂ ਨੂੰ ਸੱਦ ਲਿਆ ਕਿ ਆਜੋ ਮੈਂ ਪਿਛਲਾ ਦਰਵਾਜ਼ਾ ਖੋਲ ਦਿੱਤਾ, ਚੜ੍ਹ ਕੇ ਚਵਾਰੇ ਆਓ, ਜਿੱਦਾਂ ਗਾਣਾ ਸੀ ਨਾ ਬੱਬੂ ਮਾਨ ਦਾ, ਉਹ ਮਤਲਬ ਕਿ ਪਿਛਲੇ ਦਰਵਾਜ਼ੇ 'ਚੋਂ ਆ ਜਾਓ।
ਤਾਂ ਇਸ ਤਰ੍ਹਾਂ ਦੇਖ ਲਓ ਕਿ ਸਭ ਭਾਈ ਭਤੀਜਾਵਾਦ ਵੀ ਚੱਲਦਾ ਪਿਆ, ਕਿਉਂਕਿ ਇੱਕ ਪਾਸੇ ਵੈਕਸੀਨ ਨੂੰ ਜ਼ਰੂਰੀ ਬਣਾ ਦਿੱਤਾ ਗਿਆ, ਦੂਸਰੇ ਪਾਸੇ ਵੈਕਸੀਨ ਦੀ ਕਿੱਲਤ ਆ, ਤੇ ਜਿੱਥੇ ਵੀ ਉਹ ਮੁਅੱਸਰ ਹੈਗੀ ਆ ਉੱਥੇ ਫਿਰ ਇਸ ਤਰ੍ਹਾਂ ਹੀ ਭਾਈ ਭਤੀਜਾਵਾਦ ਵੀ ਚੱਲਦਾ ਤੇ ਧੱਕ ਮਧੱਕਾ ਵੀ ਆ। ਇੱਧਰ ਤੁਹਾਨੂੰ ਪਤਾ ਹੀ ਨਰਿੰਦਰ ਮੋਦੀ ਸਾਹਿਬ ਨੇ ਆਖਿਆ ਸੀਗਾ ਕਿ ਆਪਦਾ ਮੇ ਵੀ ਅਵਸਰ ਹੈ, ਤਾਂ ਆਪਦਾ ਮਤਲਬ ਕਿ ਵਿਪਤਾ ਦੇ ਵਿੱਚ ਵੀ ਓਪਰਚੁਨਿਟੀ। ਸਾਡੇ ਪੰਜਾਬੀ ਵੀ ਇਸੇ ਚੀਜ਼ ਨੂੰ ਕੈਚ ਕਰ ਰਹੇ। ਐਂਬੂਲੈਂਸ 'ਚ ਨਸ਼ੀਲੀਆਂ ਗੋਲੀਆਂ ਖੜੀਆਂ ਜਾ ਰਹੀਆਂ ਸੀਗੀਆਂ, ਮਤਲਬ ਕਿ ਕਿੱਥੇ ਤਾਂ ਐਂਬੂਲੈਂਸ ਮਰੀਜ਼ਾਂ ਨੂੰ ਨਹੀਂ ਮਿਲ ਰਹੀ ਤੇ ਇੱਥੇ ਤਸਕਰੀ ਕਰਨ ਵਾਸਤੇ ਰੱਖੀ ਹੋਈ ਸੀਗੀ। ਵੈਸੇ ਪਹਿਲਾ ਮੌਕਾ ਨਹੀਂ ਹੈ, ਇੱਕ ਵਾਰੀ ਇਸ ਤਰ੍ਹਾਂ ਹੀ ਭੁੱਕੀ ਲੱਦ ਕੇ ਲਈ ਜਾ ਰਹੇ ਸੀਗੇ ਮਰੀਜ਼ ਬਣਾ ਕੇ, ਤੇ ਮਰੀਜ਼ ਨੇ ਸਿਗਰਟ ਲਾਈ ਸੀਗੀ। ਜਦੋਂ ਪੁਲਿਸ ਵਾਲਿਆਂ ਨੇ ਨਾਕੇ ਤੇ ਵੇਖਿਆ ਕਿ ਧੂੰਆਂ ਕਿੱਥੋਂ ਨਿਕਲਦਾ ਜਾ ਰਿਹਾ ਐਂਬੂਲੈਂਸ ਦੇ ਵਿੱਚ, ਤਾਂ ਸ਼ੱਕ ਹੋਇਆ, ਮਗਰ ਗੱਡੀ ਲਾਈ ਤੇ ਫਿਰ ਸਾਰਾ ਭੇਤ ਖੁੱਲ ਗਿਆ ਸੀਗਾ। ਖੈਰ ਜੇ ਆਪਾਂ ਦੇਖੀਏ ਤਾਂ ਇੱਕ ਨਿਊਜ਼ 18 ਨਾਂ ਦਾ ਚੈਨਲ ਹੈ ਸਾਡੇ ਪੰਜਾਬ ਦੇ ਵਿੱਚ, ਉਹਨਾਂ ਨੇ ਸਟਿੰਗ ਆਪਰੇਸ਼ਨ ਕੀਤਾ ਤੇ ਇਸ ਗੱਲ ਨੂੰ ਉਹਨਾਂ ਨੇ ਉਭਾਰਿਆ ਵਾ ਕਿ ਹਰ ਚੀਜ਼ ਜਿਹੜੀ ਕਰੋਨਾ ਦੇ ਨਾਲ ਜੁੜੀ ਆ, ਜਿੱਦਾਂ ਕੈਮਰਾ ਸ਼ਾਪ ਵਗੈਰਾ ਤੇ ਵੇਚੀ ਜਾਂਦੀ ਆ, ਕੁਛ ਉਹਨਾਂ ਨੇ ਸਟਿੰਗ ਆਪਰੇਸ਼ਨ ਕੀਤੇ ਆ, ਤਾਂ ਉਹਦੇ ਵਿੱਚ ਇਹ ਪਾਇਆ ਕਿ ਹਰੇਕ ਚੀਜ਼ ਦੀ ਕੀਮਤ ਜਿਹੜੀ ਆ ਉਹ ਵਧੇਕ ਜਾਂ ਕਹਿ ਲਓ ਕਿ ਜ਼ਿਆਦਾ ਵਸੂਲੀ ਜਾ ਰਹੀ ਆ। ਇੱਧਰ ਜੇ ਆਪਾਂ ਦੇਖੀਏ ਦੁਕਾਨਦਾਰਾਂ ਦੇ ਰੋਹ ਮਗਰੋਂ ਬਠਿੰਡਾ 'ਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਮਿਲੀ ਆ। ਸ਼ਾਇਦ 9 ਤੋਂ 3 ਵਜੇ ਤੱਕ ਦਾ ਵਕਫਾ ਰੱਖਿਆ ਗਿਆ ਕਿ ਉਦੋਂ ਤੱਕ ਤੁਸੀਂ ਆਪਣੀ ਕਾਰੋਬਾਰੀ ਕਰ ਸਕਦੇ ਹੋ। ਜਲੰਧਰ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਵੀਕਲੀ ਸਬਜ਼ੀ ਮੰਡੀ ਲੱਗਦੀ ਆ ਉਹਨੂੰ ਬੰਦ ਕਰਾਉਣ ਪੁਲਿਸ ਪਹੁੰਚ ਗਈ, ਤੇ ਜਿਹੜੇ ਉੱਥੇ ਸਬਜ਼ੀ ਦੇ ਵਿਕਰੇਤਾ ਸੀ ਉਹ ਕਹਿੰਦੇ ਕਿ 20 ਲੱਖ ਦਾ ਮਾਲ ਹੈ, ਦੱਸੋ ਕਿੱਥੋਂ ਸੁੱਟੀਏ, ਦੱਸੋ ਕਿੱਥੇ ਨੂੰ ਹੁਣ ਬਿੱਲੇ ਲਾਈਏ। SHO ਸਾਹਿਬ ਹੱਥ ਜੋੜ ਕੇ ਬੋਲੇ, ਮੈਨੂੰ ਤਾਂ ਪਤਾ ਨਹੀਂ ਭਾਈ, ਕਰੋਨਾ ਖਤਮ ਕਰਨਾ, ਸਾਡਾ ਸਾਥ ਦਿਓ। ਇੱਧਰ ਇੱਕ ਪਾਸੇ ਤਾਂ ਕਰੋਨਾ ਨੂੰ ਖਤਮ ਕਰਨ ਵਾਸਤੇ ਚਾਰਾਜੋਈਆਂ ਕੀਤੀਆਂ ਜਾ ਰਹੀਆਂ, ਚਲਾਨ ਕੱਟੇ ਜਾ ਰਹੇ, ਸਖਤਾਈਆਂ ਕੀਤੀਆਂ ਜਾ ਰਹੀਆਂ, ਤੇ ਉਧਰ ਅੱਜ ਜੈਤੋ ਦੇ ਵਿੱਚ ਮੰਤਰੀ ਆਏ ਸੀਗੇ ਨਦੇ ਆਸ਼ੂ, ਉਹਨਾਂ ਦੀ ਮੌਜੂਦਗੀ 'ਚ ਭਰਪੂਰ ਕੱਟ ਸੀਗਾ ਤੇ ਕਰੋਨਾ ਕਹਿ ਲਓ ਕਿ ਉੱਥੋਂ ਦੂਰ ਸੀਗਾ, ਕੱਟ ਭਰਪੂਰ ਸੀਗਾ, ਕਰੋਨਾ ਕਿਤੇ ਬਹੁਤ ਦੂਰ ਸੀਗਾ, ਸ਼ਾਇਦ ਚਿੜੀ ਛਿੱਕਾ ਕਿਤੇ ਖੇਡਦਾ ਹੋਏਗਾ। ਇੱਧਰ ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਮਤਲਬ ਕਿ ਜੋ ਵੀ ਸੰਗਤ ਆਉਂਦੀ ਹੈ ਗੁਰੂ ਧਾਮਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਕਿ ਉਹ ਥੋੜ੍ਹਾ ਜੋ ਵੀ ਹੈ ਪਰਹੇਜ਼ ਉਹਨੂੰ ਜ਼ਰੂਰ ਅਮਲ ਦੇ ਵਿੱਚ ਲਿਆਉਣ। ਤੇ ਇੱਧਰ ਜਿਹੜੀ ਹਿਜਰਤ ਆ ਉਹ ਕਾਫੀ ਦਰਦਨਾਕ ਆ, ਕਿਉਂਕਿ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੀ ਗੱਲ ਕੋਈ ਕਰਦਾ ਨਹੀਂ। ਮਜ਼ਦੂਰ, ਪ੍ਰਵਾਸੀ ਮਜ਼ਦੂਰ ਇੱਕ ਵਾਰੀ ਫਿਰ ਬੇਵਸ ਹੋ ਕੇ ਤੇਰੀ ਨਗਰੀ ਤੋਂ ਤੁਰ ਚੱਲੇ, ਜਿੱਦਾਂ ਕਹਿ ਲਈਏ, ਤਾਂ ਉਹ ਉੱਦਾਂ ਹੀ ਜਾ ਰਹੇ ਆ। ਕਿਸੇ ਕੋਲ ਪੈਸੇ ਹੈ, ਕਿਸੇ ਕੋਲ ਨਹੀਂ, ਕਿਸੇ ਦਾ ਢਿੱਡ ਭਰਿਆ, ਕਿਸੇ ਦਾ ਢਿੱਡ ਖਾਲੀ ਆ। ਰੋਂਦੇ ਕਰਲਾਉਂਦੇ ਪਰਿਵਾਰ ਜਿਹੜੇ ਆ ਉਹ ਰੁਖਸਤ ਹੋ ਰਿਹਾ ਕਿ ਸਾਡੇ ਤੇ ਕਿਹੋ ਜਿਹੀ ਆ ਪਈ ਆ। ਇੱਧਰ ਕੈਪਟਨ ਲਾਈਵ ਹੋਏ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਜਿਵੇਂ ਤੁਹਾਨੂੰ ਦੱਸਿਆ ਕਾਫੀ ਖਾਤੇ ਆ ਉਹਨਾਂ ਦੇ, ਫੇਸਬੁੱਕ, ਟਵਿੱਟਰ, ਇੰਸਟਾ, ਮੈਨੂੰ ਤੇ ਯਾਦ ਨਹੀਂ ਹੈ ਕਿਤੇ ਕਿਤੇ, ਤਾਂ ਲਾਈਵ ਹੋਇਆ। ਕਹਿੰਦੇ ਕਿ ਨਵੀਂ ਬਿਮਾਰੀ UK ਸਟ੍ਰੇਨ ਜਿਹੜਾ ਬਹੁਤ ਖਤਰਨਾਕ ਆ ਭਾਈ, ਸ਼ਹਿਰਾਂ ਦੇ ਮੁਕਾਬਲੇ ਪਿੰਡਾਂ 'ਚ ਵੀ ਤੇਜ਼ੀ ਨਾਲ ਮਾਮਲੇ ਫੈਲ ਰਹੇ ਆ, ਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ, ਕੈਪਟਨ ਸਾਹਿਬ ਕਹਿ ਗਏ ਆ। ਪਰ ਨਾਲ ਹੀ ਉਹਨਾਂ ਨੇ ਇੱਕ ਹੋਰ ਹਦਾਇਤ ਦਿੱਤੀ ਆ, ਜਿੰਨੇ ਵੀ ਡਿਪਟੀ ਕਮਿਸ਼ਨਰ ਆ ਪੰਜਾਬ ਦੇ, ਜਿਹੜੇ ਤਮਾਮ ਡਿਪਟੀ ਕਮਿਸ਼ਨਰ ਆ, ਕਿ ਭਾਈ ਤੁਸੀਂ ਇੱਦਾਂ ਕਰੋ, ਕਿਉਂਕਿ ਕੱਲ੍ਹ ਨੂੰ ਤੁਹਾਨੂੰ ਯਾਦ ਹੀ ਹੋਣਾ ਕਿ ਕਾਲ ਆ ਕਿਸਾਨਾਂ ਦੀ ਕਿ ਅਸੀਂ ਬਾਹਰ ਆਵਾਂਗੇ, ਲਾਕਡਾਊਨ ਤੋੜਾਂਗੇ, ਚੈਲੰਜ ਕਰਾਂਗੇ ਬਾਜ਼ਾਰਾਂ ਦੇ ਵਿੱਚ, ਮਤਲਬ ਕਿ ਇਸ ਲਾਕਡਾਊਨ ਦੀ ਵਿਰੋਧਤਾ ਹੋਏਗੀ। ਤਾਂ ਉਹਨੂੰ ਕਿਤੇ ਨਾ ਕਿਤੇ ਦਬਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ DCਆਂ ਨੂੰ ਕਹਿ ਦਿੱਤਾ ਕਿ ਤੁਸੀਂ ਸਖਤੀ ਕਰ ਸਕਦੇ ਹੋ, ਪਰ ਸਪਸ਼ਟ ਕਰ ਦਿੱਤਾ ਕਿ ਜੋ ਵੀ ਮੌਜੂਦਾ ਹਦਾਇਤਾਂ ਨੇ ਉਹਨਾਂ ਤੋਂ ਰੋਕ ਕਿਸੇ ਵੀ ਤਰ੍ਹਾਂ ਦੀ ਘੱਟ ਨਹੀਂ ਹੋਏਗੀ। ਮਤਲਬ ਕਿ ਤੁਸੀਂ ਵੱਧ ਕਰ ਸਕਦੇ ਹੋ, ਘੱਟ ਨਹੀਂ ਕਰ ਸਕਦੇ ਹੋ। DGP ਨੂੰ ਵੀ ਹਦਾਇਤ ਦਿੱਤੀ ਆ ਕਿ ਸ਼ਨੀਵਾਰ ਨੂੰ ਜਿਹੜਾ ਕਿਸਾਨ ਸੰਘਰਸ਼ ਮੋਰਚਾ ਤਾਲਾਬੰਦੀ ਦੇ ਵਿਰੋਧ ਦੇ ਵਿੱਚ ਉਤਰਨ ਜਾ ਰਿਹਾ ਹੈ, ਤੇ ਇਸ ਹਫ਼ਤੇ ਦੇ ਬੰਦ ਨੂੰ, ਵੀਕਐਂਡ ਲਾਕਡਾਊਨ ਨੂੰ, ਮਤਲਬ ਕਿ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ। ਮਤਲਬ ਕੈਪਟਨ ਅਮਰਿੰਦਰ ਸਿੰਘ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਕਿਸਾਨਾਂ ਦੇ ਉਲਟ ਖਲੋਣਗੇ। ਕਿਸਾਨ ਕੱਲ੍ਹ ਨੂੰ ਕਿਸ ਤਰ੍ਹਾਂ ਕਾਲ ਤੇ ਖਰੇ ਉਤਰਦੇ ਆ, ਕੀ ਉਹਨਾਂ ਦਾ ਪ੍ਰਭਾਵ ਜਾਂਦਾ ਹੈ, ਕਿੰਨਾ ਕੁ ਬਾਜ਼ਾਰ ਖੁੱਲ੍ਹਦਾ ਉਹਨਾਂ ਦੇ ਆ ਕੇ, ਬਹੁਤ ਵੱਡੇ ਕਈ ਪ੍ਰਸ਼ਨਾਂ ਦੇ ਜਵਾਬ ਜਿਹੜੇ ਉਹ ਕੱਲ੍ਹ ਨੂੰ ਮਿਲਣਗੇ। ਜੀ ਜੀ ਜੀ। ਅਗਲੀ ਗੱਲ ਕਰ ਲਈਏ, ਪੰਜਾਬ ਵਿੱਚ ਵੀ ਪੱਥਰ ਦਿਲੀ ਦਿਖੀ ਆ। ਸ਼ੱਕੀ ਮਰੀਜ਼ ਦੀ ਪਤਨੀ 3 ਦਿਨ ਲਾਸ਼ ਲਈ ਹਾੜੇ ਕੱਢਦੀ ਰਹੀ। ਹਾਂਜੀ ਦੇਖੋ, ਇਹ ਨਾ ਵਿਚਾਰੀ ਕੋਈ ਸੀ ਕਿ ਅੱਡਾ ਹੁਸ਼ਿਆਰਪੁਰ ਚੌਂਕ ਦੀ ਰਹਿਣ ਵਾਲੀ ਸੀ ਬੀਬੀ,
ਤੇ ਪਤੀ ਨੂੰ ਹਲਕਾ ਜਿਹਾ ਬੁਖਾਰ ਆਇਆ, ਤਾਪ ਚੜਿਆ ਤੇ ਉਹਨੂੰ ਹਸਪਤਾਲ ਖੜਿਆ ਉਹਨੇ। ਤੇ ਹਸਪਤਾਲ ਦੇ ਵਿੱਚ ਜਦੋਂ ਲੈ ਕੇ ਗਈ ਆ ਤੇ ਡਾਕਟਰਾਂ ਨੇ ਕਹਿੰਦੀ ਕਿ ਚੈੱਕ ਕੀਤੇ ਤੋਂ ਬਗੈਰ ਹੀ ਉਹਨੂੰ ਮ੍ਰਿਤਕ ਡਿਕਲੇਅਰ ਕਰ ਦਿੱਤਾ। ਤੇ ਉਸ ਤੋਂ ਬਾਅਦ ਵੀ ਸਾਡੀ ਤਾਂ ਹੁਣ ਵੀ ਸੁੱਧ ਬੁੱਧ ਨਹੀਂ ਰਹੀ ਤੇ ਕਹਿੰਦੇ ਵੀ ਐਂਬੂਲੈਂਸ ਬੁਲਾ ਕੇ ਤੇ ਇਹਨੂੰ ਹਸਪਤਾਲੋਂ ਲੈ ਜਾਓ। ਤੇ ਕਹਿੰਦੇ ਕਿ ਉਸ ਤੋਂ ਬਾਅਦ ਸਾਡੇ ਕੋਲ ਤੇ ਕੋਈ ਪੈਸਾ ਧੇਲਾ ਵੀ ਨਹੀਂ ਸੀਗਾ, ਅਸੀਂ ਆਪਣਾ ਪ੍ਰਬੰਧ ਕਰਨ ਲੱਗੇ। ਪਰੰਤੂ ਬਾਅਦ ਦੇ ਵਿੱਚ ਮਤਲਬ ਜੇ ਮੁਰਦਾ ਘਰ 'ਚ ਜਾਂਦੇ ਸਾਂ ਤੇ ਉਹ ਕਹਿੰਦੇ ਸੀਗੇ ਕਿ ਪਰਚੀ ਲੈ ਕੇ ਆਓ। ਜੇ ਪਰਚੀ ਲੈ ਕੇ ਜਾਂਦੇ ਸਾਂ ਤਾਂ ਕਹਿੰਦੇ ਸੀਗੇ ਪਰਚੀ ਲੈਣ ਜਾਂਦੇ ਸਾਂ ਤੇ ਕਹਿੰਦੇ ਸੀ PPE ਕਿੱਟ ਲੈ ਕੇ ਆਓ ਪਹਿਲਾਂ, ਫਿਰ ਐਂਬੂਲੈਂਸ ਦਾ ਪ੍ਰਬੰਧ ਕਰੋ। ਹਾਲਾਂਕਿ ਡਾਕਟਰ ਕਹਿੰਦੇ ਆ ਕਿ ਇਸ ਸਮੇਂ ਦੇ ਦੌਰਾਨ ਦੇਖ ਲਓ 3 ਦਿਨ ਪੈ ਜਾਂਦੇ ਆ, 3 ਦਿਨ ਬੀਬੀ ਵਿਚਾਰੀ ਚੱਕਰ ਹੀ ਕੱਢਦੀ ਰਹੀ। ਉਹ ਤਾਂ ਭਲਾ ਹੋਵੇ ਜਿਹੜੇ ਕੁਛ ਮੀਡੀਆ ਕਰਮੀ ਉੱਥੇ ਪਹੁੰਚ ਕੇ ਜਦੋਂ ਮੁਰਦਾ ਘਰ ਦੇ ਅੱਗੇ ਵਿਚਾਰੀ ਪਿੱਟਣ ਡਈ ਸੀ, ਰੋਣ ਡਈ ਸੀ, ਧੁੱਬਾ ਮਾਰਨ ਡਈ ਸੀਗੀ ਕਿ ਮੇਰਾ ਪਤੀ ਮੈਨੂੰ ਦੇ ਦਿਓ, ਮੈਂ ਉਹਦੀ ਮਿੱਟੀ 'ਚ ਹੀ ਸੰਭਾਲ ਲਵਾਂ ਨਾ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕਿਸੇ ਨੂੰ ਸ਼ੱਕੀ ਹਾਲਤ ਦੇ ਵਿੱਚ ਵੀ ਕਹਿ ਦਿੰਦੇ ਹੋ ਕਰੋਨਾ ਦੇ ਸਿੰਮਟਮ ਆ ਗਏ ਹੈ ਜੀ, ਕੋਈ ਟੈਸਟ ਵਗੈਰਾ ਕੁਛ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ, ਤਾਂ ਉਹ ਜਿਹੜੇ ਮੀਡੀਆ ਕਰਮੀ ਸੀਗੇ ਫਿਰ ਉਹਨਾਂ ਨੇ ਇਹ ਗੱਲ ਜਿਹੜੀ ਆ ਚੱਕੀ ਜਦੋਂ ਉਹਨਾਂ ਦੇ ਨੋਟਿਸ ਦੇ ਵਿੱਚ ਆਈ। ਤਾਂ ਹੁਣ ਡਾਕਟਰ ਮਤਲਬ ਕਿ ਇੱਕ ਦੂਜੇ ਤੇ ਸੁੱਟੀ ਜਾਂਦੇ ਆ। ਜਿਹੜਾ ਸਿਵਲ ਸਰਜਨ ਹੈ ਉਹ ਕਹਿੰਦਾ ਕਿ ਹਸਪਤਾਲ ਅੱਡਿਆ ਜੀ, ਉਹਨਾਂ ਦਾ ਜਿਹੜਾ CMO ਹੁੰਦਾ ਉਹਦੇ ਨਾਲ ਗੱਲ ਕਰੋ। CMO ਨੇ ਕੀ ਕਹਿਣਾ, ਉਹ ਤਾਂ ਕਹਿੰਦਾ ਕਿ ਨਹੀਂ ਜੀ ਅਸੀਂ ਤੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਦਿੱਤਾ। ਪਰ 3 ਦਿਨ ਕੋਈ ਔਰਤ ਆਪਣੇ ਮ੍ਰਿਤਕ ਪਤੀ ਦੀ ਦੇਹ ਵਾਸਤੇ ਉੱਥੇ ਹਾੜੇ ਕੱਢਦੀ ਰਹੀ ਹੋਵੇ, ਗੱਲ ਤੇ ਸੋਚਣ ਵਾਲੀ ਹੈ ਨਾ, ਗੱਲ ਤੇ ਵਿਚਾਰਨ ਵਾਲੀ ਹੈ। ਨਿੱਜੀ ਹਸਪਤਾਲਾਂ ਦੇ ਵਿੱਚ ਤਾਂ ਲਾਸ਼ ਗਹਿਣੇ ਰੱਖ ਲਈ ਜਾਂਦੀ ਆ ਕਿ ਇੰਨਾ ਬਿੱਲ ਦੇ ਦਿਓਗੇ ਤੇ ਲਾਸ਼ ਤੁਹਾਨੂੰ ਮਿਲ ਜਾਊਗੀ, ਪਰ ਇੱਥੇ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਆਹ ਕੁਛ ਹੋਣ ਡਿਆ ਵਾ। ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਹੁਣ ਦੇਖੋ ਹੋ ਕੀ ਰਿਹਾ ਵਾ ਕਿ ਸਾਡਾ ਇੱਥੇ ਹੇਠਲੇ ਪੱਧਰ ਤੇ ਜੋ ਵੀ ਪ੍ਰਬੰਧ ਨਾਕਸ ਆ, ਜਿਹਦੇ ਵਿੱਚ ਬਹੁਤ ਕਮੀਆਂ ਨੇ, ਉਹਨੂੰ ਚੈੱਕ ਕਰਨ ਵਾਸਤੇ ਵੀ ਕੋਈ ਨਹੀਂ ਆ ਰਿਹਾ। ਮੈਂ ਕੱਲ ਵੀ ਗੱਲ ਕੀਤੀ ਸੀ, ਅੱਜ ਵੀ ਕੀਤੀ, ਹੋ ਸਕਦਾ ਕੱਲ ਵੀ ਕਰਾਂ, ਕਿ ਕੋਈ ਬੋੜ ਹੀ ਨਹੀਂ ਰਿਹਾ, ਕੋਈ ਬੋੜ ਹੀ ਨਹੀਂ ਰਿਹਾ। ਡਾਕਟਰ ਆਪਣੀਆਂ ਸਮੱਸਿਆਵਾਂ ਦੱਸ ਰਹੇ ਤੇ ਰਿਜ਼ਾਈਨ ਕਰ ਰਹੇ ਨੇ। ਉਹ ਕਹਿੰਦੇ ਕਿ ਅਸੀਂ ਬੁਰੇ ਵਿਪਤਾ ਦੇ ਵਿੱਚ ਫਸੇ ਹਾਂ। ਲੋਕ ਕਹਿੰਦੇ ਆ ਕਿ ਸਾਡੀ ਕੋਈ ਬਾਂਹ ਨਹੀਂ ਫੜਦਾ ਪਿਆ। ਬੰਦਾ ਜਾਵੇ ਤੇ ਜਾਵੇ ਕਿੱਧਰ, ਕਿਹੜੇ ਪੱਖ ਦੀ ਤੁਸੀਂ ਗੱਲ ਕਰੋਗੇ? ਸੋ ਘੱਟੋ ਘੱਟ ਇਹਨਾਂ ਚੀਜ਼ਾਂ ਨੂੰ ਤੇ ਦਰੁਸਤ ਕਰਨ ਦੀ ਜ਼ਰੂਰਤ ਆ। ਐਂਬੂਲੈਂਸ ਵਗੈਰਾ ਜਿਹੜੀ ਹੈ ਤੇ ਦਿੱਤੀ ਜਾ ਸਕਦੀ ਆ। ਕਿਸੇ ਦੀ ਲਾਸ਼ ਕੋਈ 5-7 ਕਿਲੋਮੀਟਰ ਦੂਰ ਘੱਲਣੀ ਹੈ ਤੇ ਕੋਈ ਵੱਡੀ ਗੱਲ ਨਹੀਂ ਹੈ, ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਪਰ ਦੂਜੀ ਗੱਲ ਸਭ ਤੋਂ ਵੱਡੀ, ਜਿਵੇਂ ਮੈਂ ਅਕਸਰ ਕਹਿੰਦਾ ਕਿ ਕਰੋਨਾ ਠੀਕ ਆ, ਕਰੋਨਾ ਮੰਨ ਲਿਆ ਕਿ ਬਹੁਤ ਖਤਰਨਾਕ ਹੋ ਚੁੱਕਾ ਹੈ, ਪਰ ਮੈਨੂੰ ਇਹ ਦੱਸੋ ਕਿ ਦੂਜੇ ਬਿਮਾਰ ਨੇ ਜਿਹੜੇ ਬਿਮਾਰੀਆਂ ਤੋਂ ਪੀੜਤ, ਜਿੱਦਾਂ ਇਹ ਵਿਚਾਰਾ ਸ਼ੂਗਰ ਦਾ ਵੀ ਮਰੀਜ਼ ਸੀ, ਤਾਪ ਚੜਿਆ ਤੇ ਲੈ ਕੇ ਆਂਦਾ ਹਸਪਤਾਲ ਤੇ ਉਹਨੂੰ ਹੱਥ ਹੀ ਨਹੀਂ ਲਾਇਆ, ਪਹਿਲਾਂ ਹੀ ਕਹਿਤਾ ਕਿ ਮ੍ਰਿਤਕ ਆ, ਵੀ ਉਹ ਕਿੱਧਰ ਜਾਣ ਦੱਸੋ? ਕਰੋਨਾ ਵਾਲੇ ਪੇਸ਼ੈਂਟ ਤੇ ਚਲੋ ਤੁਸੀਂ ਰਿਕਾਰਡ 'ਚ ਲੈ ਲੈਂਦੇ ਹੋ, ਕਹਿ ਦਿੰਦੇ ਹੋ ਕਿ ਘਰੇ ਲੈ ਜਾਓ, ਇੱਥੇ ਆਕਸੀਜਨ ਦੇਤੀ, ਚਲੋ ਠੀਕ ਆ, ਉਹਦਾ ਇਲਾਜ ਤੇ ਕਰ ਲੈਂਦੇ ਹੋ। ਜਿਹੜੇ ਦੂਸਰੇ ਵਿਚਾਰੇ ਸੀਰੀਅਸ ਹੋ ਜਾਂਦੇ ਬਿਮਾਰੀਆਂ ਦੇ ਨਾਲ, ਉਹਨਾਂ ਦਾ ਕੋਈ ਟਿਕਾਣਾ ਵੀ ਦੱਸੋ ਨਾ, ਜਾਣ ਕਿੱਧਰ ਨੂੰ? ਇਹ ਬਹੁਤ ਬੁਰੀ ਸਥਿਤੀ ਹੈ ਇਸ ਵੇਲੇ। OPD ਬੰਦ ਕਰ ਦਿੱਤੀ ਗਈ ਆ। ਜਿਹੜੇ ਜਿੰਨੇ ਵੀ ਕਹਿ ਲਓ ਕਿ ਜੁੜੇ ਹੁੰਦੇ ਬੈੱਡ ਵਗੈਰਾ, ICU ਬੈੱਡ, ਵੈਂਟੀਲੇਟਰ, ਉਹਨਾਂ ਦਾ ਸਾਰਾ ਕੁਛ ਤੁਸੀਂ ਸੈਂਟਰਲਾਈਜ਼ ਕਰ ਦਿੱਤਾ ਆ। ਵੱਡੇ ਹਸਪਤਾਲਾਂ 'ਚ ਚੱਕ ਕੇ ਤੁਸੀਂ ਪ੍ਰਬੰਧ ਕਰ ਦਿੱਤੇ ਦਿਖਾਉਣ ਵਾਸਤੇ ਕਿ ਅਸੀਂ ਆਹ ਕਰ ਰਹੇ ਹਾਂ, ਵਾਹ ਕਰ ਰਹੇ ਹਾਂ, ਨੀਚੇ ਥੱਲੇ ਕੁਛ ਵੀ ਨਹੀਂ ਹੈ। ਤਾਂ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਆ। ਕੋਵਿਡ ਹੀ ਨਹੀਂ ਇਕੱਲਾ, ਦੂਜੀਆਂ ਬਿਮਾਰੀਆਂ ਵੀ ਬੰਦਿਆਂ ਨੂੰ ਡੀਕਦੀਆਂ ਨੇ। ਬਿਲਕੁਲ ਬਿਲਕੁਲ ਜੀ ਜੀ। ਅਗਲੀ ਗੱਲ ਕਰੀਏ, ਕੈਪਟਨ ਖਿਲਾਫ ਬੇਅਦਬੀ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦੇ ਭਖੇ ਬਗਾਵਤੀ ਸੁਰ। ਹਾਂਜੀ ਦੇਖੋ, ਇਹ ਬੜੇ ਤਗੜੇ ਚਰਚੇ ਚੱਲ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ, ਫਤਿਹ ਸਿੰਘ ਬਾਜਵਾ, ਕੁਸ਼ਲਦੀਪ ਢਿੱਲੋਂ, ਬਲਵਿੰਦਰ ਲਾਡੀ, ਵਰਿੰਦਰਜੀਤ ਸਿੰਘ ਭਾੜਾ, ਇਹ ਸਾਰੇ ਇੱਕ ਮੀਟਿੰਗ 'ਚ ਸ਼ਾਮਲ ਹੋਏ ਨੇ ਪੰਚਕੂਲਾ ਸਾਈਡ। ਪੰਚਕੂਲਾ ਸਾਈਡ ਤੇ ਸੁੱਖ ਨਹੀਂ ਜਾਪਦੀ। ਉਹ ਕਹਿੰਦੇ ਨਾ ਕਿ ਜਿਹੜਾ ਸਾਧ ਦੇ ਭੂਰੇ ਤੇ ਇਕੱਠ ਹੋਇਆ ਇਹ ਖੈਰਤ ਥਾਂ ਨਹੀਂ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚਰਚਾ ਛਿੜ ਗਿਆ। ਔਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਅੱਜ ਕਹਿ ਦਿੱਤਾ ਕਿ ਹਰ ਹਾਲ 'ਚ ਵਿਧਾਨ ਸਭਾ ਦੀ ਚੋਣ ਲੜਾਂਗਾ ਮੈਂ। ਤੇ ਦੂਜੀ ਗੱਲ ਇਹ ਆ ਕਿ ਇਸ ਮੁੱਦੇ ਤੇ ਭਾਈ ਤੁਸੀਂ ਨਾ ਜਲਦੀ ਤੋਂ ਜਲਦੀ ਇੱਕ ਜਿੰਨੀ ਵੀ ਸਰਬ ਮੈਂਬਰ ਪਾਰਲੀਮੈਂਟ ਮੀਟਿੰਗ ਬੁਲਾਓਗੇ ਤਾਂ ਠੀਕ ਰਹੇਗਾ, ਐਸਾ ਸੁਝਾਅ ਵੀ ਉਹਨਾਂ ਨੇ ਦਿੱਤਾ। ਪਰ ਰੀਸੈਂਟਲੀ ਮੈਂ ਹੁਣੇ ਸੁਣ ਕੇ ਹਟਿਆ ਵਾਂ ਕਿ ਸ਼ਾਇਦ ਇਹਨਾਂ ਨੇ SIT ਦਾ ਗਠਨ ਕਰ ਦਿੱਤਾ ਹੈ। ਵੱਡੀ ਖਬਰ ਆ ਰਹੀ ਆ, ਬ੍ਰੇਕਿੰਗ ਨਿਊਜ਼ ਹੈ ਕਿ SIT ਦਾ ਗਠਨ ਕਰ ਦਿੱਤਾ, 6 ਮਹੀਨੇ ਦਾ ਟਾਈਮ ਬਾਉਂਡ ਕਰ ਦਿੱਤਾ
ਹੁਣ ਉਹਦੇ 'ਚ ਇੱਕ ਅਫਸਰ ਦਾ ਮੈਂ ਨਾਂ ਸੁਣਿਆ, LK ਯਾਦਵ, ਸਾਡੇ ਮੁਕਤਸਰ ਰਹਿ ਕੇ ਗਏ SSP, ਬਹੁਤ ਤੇਜ਼ ਤਰਾਰ ਨੇ। ਦੂਸਰੇ ਸ਼ਾਇਦ ਸੁਰਜੀਤ ਸਿੰਘ, ਹੋਰ ਦਾ ਮੈਨੂੰ ਪਤਾ ਨਹੀਂ ਹੈ। ਸੋ ਕਹਿਣ ਦਾ ਮਤਲਬ ਹੈ ਕਿ ਨਾਲ ਦੀ ਨਾਲ ਹੀ ਜਿਵੇਂ ਹੀ ਇਹਨਾਂ ਨੇ ਦੇਖਿਆ ਕਿ ਜਿਹੜੇ ਵੀ ਬੇਅਦਬੀਆਂ ਨੂੰ ਲੈ ਕੇ ਥੋੜ੍ਹੇ ਜਿਹੇ ਸੀਰੀਅਸ ਨੇ ਸਾਡੇ ਬੰਦੇ, ਤੇ ਇੱਕ ਵੱਖਰਾ ਧੜਾ ਖੜਾ ਕਰ ਰਹੇ ਨੇ, ਤੇ ਨਾਲ ਦੀ ਨਾਲ ਹੀ ਐਲਾਨ ਹੋ ਗਿਆ। ਤੁਸੀਂ ਦੇਖੋ ਕਿ ਗੰਭੀਰਤਾ ਤੇ ਹੈ ਇਸ ਮੁੱਦੇ 'ਚ, ਕਿਤੇ ਨਾ ਕਿਤੇ ਸੱਚਾਈ ਤੇ ਹੈ ਇਸ ਖਬਰ ਦੇ ਵਿੱਚ, ਕਿਤੇ ਨਾ ਕਿਤੇ ਹਲਚਲ ਤਾਂ ਹੈ ਕਾਂਗਰਸ ਦੇ ਵਿੱਚ। ਤੇ ਸਿੱਧੂ ਪਹਿਲਾਂ ਤੇ ਬਾਹਰ ਨਹੀਂ ਨਿਕਲਿਆ, ਹੁਣ ਜੇ ਨਿਕਲਿਆ ਤੇ ਇਹਦਾ ਮਤਲਬ ਕਿ 2 ਮਈ ਤੋਂ ਬਾਅਦ ਸਮੀਕਰਨ ਬਦਲੇ ਆ। ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਹੋ ਸਕਦਾ ਕਿ ਪਿੱਛੋਂ ਜਿਵੇਂ ਗਾਰਡ ਦਿੰਦਾ ਝੰਡੀ ਕਿ ਲਾਇਆ ਵੀ ਕਰ ਦਿਓ ਇੰਜਨ ਸਟਾਰਟ, ਇਹ ਜਦੋਂ ਇੰਜਨ ਸਟਾਰਟ ਹੋਇਆ ਕਿਤੇ ਗਾਰਡ ਨੇ ਝੰਡੀ ਤਾਂ ਨਹੀਂ ਦਿੱਤੀ। ਇਹ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੇ ਸਵਾਲ ਨੇ। ਔਰ ਦੱਸਦੇ ਆ ਕਿ ਜਦੋਂ ਇਹ ਮੀਟਿੰਗ ਹੋਈ ਆ ਉਸ ਤੋਂ ਪਹਿਲਾਂ ਮੰਤਰੀਆਂ ਦੀ ਆਪਸ ਦੇ ਵਿੱਚ ਵੀ ਮੀਟਿੰਗ ਇੱਕ ਹੋਈ ਆ, ਮਤਲਬ ਕਿ ਪ੍ਰੋਪਰ ਪਲੈਨਿੰਗ ਦੇ ਨਾਲ ਹੀ ਮੀਟਿੰਗ ਹੋਈ ਆ। ਔਰ ਸਭ ਤੋਂ ਵੱਡੀ ਗੱਲ ਇਹ ਆ ਰਾਜ ਕਰਨਵੀਰ ਸਿੰਘ ਜੀ, ਹੁਣ ਤੱਕ ਖੰਡਨ ਨਹੀਂ ਆਇਆ ਕਿਸੇ ਮੰਤਰੀ ਦਾ ਕਿ ਅਸੀਂ ਮੀਟਿੰਗ ਦੇ ਵਿੱਚ ਨਹੀਂ ਗਏ। ਕਿੱਕੀ ਢਿੱਲੋਂ ਵੀ ਕਹਿੰਦੇ ਆ ਕਿ ਹਰੇਕ ਮੀਟਿੰਗ ਦੇ ਵਿੱਚ ਸ਼ਾਮਲ ਰਿਹਾ। ਕਿੱਕੀ ਢਿੱਲੋਂ ਜਿਹੜਾ ਕੈਪਟਨ ਖੇਮੇ ਦਾ ਖਾਸ ਬੰਦਾ, ਫਰੀਦਕੋਟ ਵਾਲਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਪਰੰਤੂ ਇਹ ਸਭ ਕੁਛ ਐਡੀ ਛੇਤੀ ਬਦਲ ਰਿਹਾ ਵਾ ਤੇ ਇੰਨੀ ਸ਼ਿੱਦਤ ਦੇ ਨਾਲ ਬਦਲ ਰਿਹਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੇਖੋ ਕਿ ਐਲਾਨ ਕਰਨਾ ਪਿਆ ਐਸਆਈਟੀ ਦਾ ਅੱਜ ਹੀ ਖੜੇ ਪੈਰ। ਤਾਂ ਦੇਖਦੇ ਆ ਇਹ ਚੀਜ਼ਾਂ ਅੱਗੇ ਕਿੱਧਰ ਨੂੰ ਜਾਂਦੀਆਂ। ਪਰ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਇੱਕ ਘਰੇਲੂ ਲੜਾਈ ਵਾਸਤੇ, ਮਤਲਬ ਕਿ ਆਪਣੇ ਟੱਬਰ ਦੇ ਵਿੱਚ ਲੜਨ ਵਾਸਤੇ ਕਮਰ ਕੱਸਾ ਕੱਸ ਚੁੱਕਾ, ਲਾਮਬੰਦੀ ਹੋ ਰਹੀ ਹੈ ਸਾਈਡ ਬਾਈ ਸਾਈਡ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫਗਵਾੜਾ ਤੋਂ ਬਾਅਦ ਹਰੀਕੇ ਪੱਤਣ ਵਿਖੇ ਪੰਜਾਬ ਪੁਲਿਸ ਦੇ ਥਾਣੇਦਾਰ ਦਾ ਕਾਰਨਾਮਾ, ਕਰਤੂਤ। ਹਾਂਜੀ ਦੇਖੋ, ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਇਹਨਾਂ ਦੇ ਆਟੇ 'ਚ ਕੁਛ ਪੈ ਗਿਆ ਲਾਂਗਰੀਆਂ ਵੱਲੋਂ, ਤੇ ਪਤਾ ਨਹੀਂ ਇਹਨਾਂ 'ਚ ਕਿਹਦੀ ਆਤਮਾ ਆ ਗਈ ਹੈ, ਸ਼ਕਤੀਮਾਨ ਦੀ ਆ ਗਈ ਆ, ਸੰਨੀ ਦਿਓਲ ਆ ਗਿਆ, ਪਤਾ ਹੀ ਨਹੀਂ ਲੱਗਦਾ ਪਿਆ। ਕੋਈ ਰੇਹੜੀ ਨੂੰ ਠੁੱਡੇ ਮਾਰੀ ਜਾਂਦਾ, ਕੋਈ ਦਾਰੂ ਪੀ ਕੇ ਫੜਕਾ ਹੀ ਮਰੀ ਜਾਂਦਾ, ਹਲਾ ਕਰੀ ਜਾਂਦਾ। ਕੋਈ ਉੱਥੇ ਜਲੰਧਰ ਦੇ ਵਿੱਚ ਇਹਨਾਂ ਦਾ ਇੱਕ ਹੌਲਦਾਰ ਜਿਹੜਾ ਉਹ ਰੱਜ ਕੇ ਸ਼ਰਾਬ ਦੇ ਨਾਲ ਮਜ਼ਦੂਰਾਂ ਦੇ ਪਿੱਛੇ ਪੈ ਗਿਆ ਕਿ ਚਾਹੁੰਦੇ ਕੀ ਨੇ, ਪਤਾ ਨਹੀਂ ਕੀ ਆ। 4-5 ਦਿਨਾਂ ਦੀ ਤੇ ਇਹਨਾਂ ਨੇ ਆਤੀ ਚਾ ਲਈ ਆ। ਲੋਕਾਂ ਨੂੰ ਤੇ ਕਹਿੰਦੇ ਆ ਕਿ ਜਾਨ ਬਚਾਓ, ਜਾਨ ਬਚਾਓ, ਇਹਨਾਂ ਨੂੰ ਕੋਈ ਖਤਰਾ ਹੀ ਨਹੀਂ ਹੈਗਾ, ਇਹਨਾਂ ਨੂੰ ਕੋਈ ਖਤਰਾ ਹੀ ਨਹੀਂ ਹੈਗਾ। ਦੱਬੀ ਆਉਂਦੇ ਆ ਕੰਮ, ਦੱਬੀ ਆਉਂਦੇ ਆ ਕੰਮ। ਖੈਰ ਦੇਖੋ, ਇਹ ਜਿਹੜੀ ਘਟਨਾ ਆ ਹਰੀਕੇ ਦੀ ਆ, ਉਹਦੇ ਵਿੱਚ ਕਿਸੇ ਹਾਰਡਵੇਅਰ ਦੇ ਦੁਕਾਨਦਾਰ ਨੇ ਦੋਸ਼ ਲਾਇਆ ਵਾ ਕਿ ਅਸੀਂ ਬੈਠੇ ਸੀਗੇ, ਕਾਇਦੇ ਦੇ ਮੁਤਾਬਕ ਸਾਡੀ ਹਾਰਡਵੇਅਰ ਦੀ ਦੁਕਾਨ ਖੋਲ੍ਹਣ ਦੀ ਇਜਾਜ਼ਤ ਸੀਗੀ। ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੇ ਆ ਕੇ ਪਿਸਤੌਲ ਜਿਹੜੀ ਆ ਉਹ ਸਾਡੇ ਸੀਨੇ ਤੇ ਤਾਣ ਦਿੱਤੀ ਹੈ। ਹੁਣ ਪਤਾ ਨਹੀਂ ਕੀ ਕਾਰਨ ਰਿਹਾ ਕਿ ਦੁਕਾਨ ਤੇ ਆ ਕੇ ਧਮਕੀਆਂ ਦੇ ਰਿਹਾ, ਹਾਲਾਂਕਿ ਉਹਦੀ ਡਿਊਟੀ ਵੀ ਉੱਥੇ ਨਹੀਂ ਸੀਗੀ, ਹਰੀਕੇ ਥਾਣੇ ਦੇ ਵਿੱਚ ਉਹਦੀ ਡਿਊਟੀ ਨਹੀਂ ਸੀ। ਘਟਨਾ ਹਰੀਕੇ ਦੀ, ਹਰੀਕੇ ਪੱਤਨ। ਸੋ ਇਹ ਚੀਜ਼ਾਂ ਜਿਵੇਂ ਵਾਪਰ ਰਹੀਆਂ ਨੇ, ਇਹ ਹੁਣ DGP ਸਾਹਿਬ ਕਾਰਵਾਈਆਂ ਤੇ ਕਰਦੇ ਆ। ਜਿਹਦੀ ਵੀ ਕੋਈ ਵੀਡੀਓ ਵਾਡੀਓ ਸਾਹਮਣੇ ਆ ਜਾਂਦੀ, ਕਿਸੇ ਨੂੰ ਸਸਪੈਂਡ ਕਰਤਾ, ਕਿਸੇ ਨੂੰ ਲਾਈਨ ਹਾਜ਼ਰ ਤੋੜ ਦਿੱਤਾ, ਕਿਸੇ ਨੂੰ ਡਿਮੋਸ਼ਨ ਦੇ ਦਿੱਤੀ। ਪਰ ਮੇਰੇ ਖਿਆਲ ਦੇ ਨਾਲ ਇਹ ਸਖਤੀ ਕਰਨੀ ਚਾਹੀਦੀ ਹੈ, ਜਿਵੇਂ ਲੋਕਾਂ ਤੇ ਕਰ ਰਹੇ ਹੋ ਤੁਸੀਂ। ਇਹ ਕੋਈ ਸਜ਼ਾਵਾਂ ਜਿਹੜੀਆਂ ਹੁੰਦੀਆਂ ਨਾ ਕਿ ਵੱਡੀਆਂ ਸਜ਼ਾਵਾਂ ਨਹੀਂ, ਮਸਾਲੀ ਸਜ਼ਾਵਾਂ ਨਹੀਂ, ਕਿ ਇੱਕ ਪਾਸੇ ਤਾਂ ਤੁਸੀਂ ਲੋਕਾਂ ਨੂੰ ਸਬਕ ਦੇ ਰਹੇ ਹੋ ਕਿ ਨਹੀਂ ਭਾਈ, ਜਾਨ ਦੀ ਅਹਿਮੀਅਤ ਆ, ਸਭ ਕੁਛ ਠੀਕ ਹੋ ਜਾ, ਕਿ ਤੁਸੀਂ ਸਬਰ ਰੱਖੋ, ਸੰਤੋਖ ਨਾਲ ਚੱਲੋ, ਠਰੰਮੇ ਨਾਲ ਚੱਲੋ। ਤੇ ਦੂਸਰੇ ਪਾਸੇ ਤੁਸੀਂ ਆ ਕੇ ਕਿਸੇ ਰੇਹੜੀ ਵਾਲੇ ਨੂੰ ਗਿੱਚੀਓਂ ਫੜ ਕੇ 5-7 ਉਹਦੇ ਧਰ ਦਿੰਦੇ ਹੋ। ਕੋਈ ਵਿਚਾਰਾ ਵੱਟਾ ਕੰਡਾ ਰੱਖ ਕੇ ਤੋਲਦਾ ਸਬਜ਼ੀ ਤੇ ਉਹਦਾ ਟੋਪਾ ਜਿਹਾ ਚੱਕ ਕੇ ਤੁਸੀਂ ਭੱਜ ਵਗਦੇ ਹੋ। ਇਹ ਕੀ ਗੁੰਡਾਗਰਦੀ ਚੱਲ ਰਹੀ ਆ। ਕੱਲ ਆਪਾਂ DA ਦੀ ਗੱਲ ਕੀਤੀ ਸੀਗੀ, ਡਿਸਟ੍ਰਿਕਟ ਅਟਾਰਨੀ ਦੀ, ਉਹਨੇ ਕਿਸ ਤਰ੍ਹਾਂ ਜਵਾਕ ਨੂੰ ਝੰਬਿਆ ਕਿ ਗੱਡੀ 'ਚ, ਚਲੋ ਮੋਟਰਸਾਈਕਲ ਵੱਜ ਗਿਆ ਤੇ ਹੁਣ ਕੋਈ ਆਖਰ ਆ ਗਈ ਹੈ। ਦੇਖੋ, ਕੋਈ ਜਾਣ ਕੇ ਥੋੜ੍ਹੀ ਕੋਈ ਮਾਰਦਾ, ਬੱਚਾ ਕਿਤੇ ਗਲਤੀ ਨਾਲ ਵੱਜ ਗਿਆ ਤੇ ਤੁਸੀਂ ਕੋਈ ਕਾਰਵਾਈ ਕਰ ਸਕਦੇ ਹੋ, ਕੋਈ 4 ਛਿੱਲੜ ਲੈ ਲਓ ਉੱਤੋਂ, ਤੁਸੀਂ ਕਿਉਂ ਬੱਚੇ ਨੂੰ ਜ਼ਲੀਲ ਕੀਤਾ। ਸੋ ਇਹ ਚੀਜ਼ਾਂ ਜਿਹੜੀਆਂ ਰੋਕਣੀਆਂ ਚਾਹੀਦੀਆਂ, ਨਹੀਂ ਤੇ ਮਿਸਾਲ ਅੱਛੀ ਨਹੀਂ ਜਾਂਦੀ। ਫਿਰ ਜਦੋਂ ਲੋਕ ਅੱਗੋਂ ਇਹਨਾਂ ਨੂੰ ਕੁੱਟਦੇ ਆ ਕਿ ਤੁਸੀਂ ਕਹਿੰਦੇ ਹੋ ਕਿ ਗੁੰਡਾਗਰਦੀ ਕਰਦੇ ਆ, ਲੋਕ ਜਿਹੜੇ ਕਾਨੂੰਨ ਹੱਥਾਂ 'ਚ ਲੈਂਦੇ ਆ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਮਿੰਟ 'ਚ ਗੱਲ ਕਰ ਲਈਏ ਤੇ ਸਰੋਤਿਓ, ਇਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਵੀ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272-5200, 4082725200। ਚੋਣ ਕਮਿਸ਼ਨ ਨੂੰ ਇੱਕ ਹੋਰ ਝਟਕਾ, ਲੀਗਲ ਪੈਨਲ ਦੇ ਵਕੀਲ ਨੇ ਕਿਹਾ ਅਲਵਿਦਾ ਜੀ। ਹਾਂਜੀ, ਅਲਵਿਦਾ ਵੀ ਕਿਹਾ ਤੇ ਉਸ ਤੋਂ ਪਹਿਲਾਂ ਉਹਨੇ ਇੱਕ ਸ਼ੀਸ਼ਾ ਵੀ ਦਿਖਾਇਆ ਵਾ
ਇਹ ਹੈਗੇ ਆ ਵਕੀਲ ਮੋਹਿਤ ਜੀ ਰਾਮ, ਇਹਨਾਂ ਨੇ ਅਸਤੀਫਾ ਦਿੱਤਾ ਪੈਨਲ ਤੋਂ। ਨਾਲ ਹੀ ਇਹਨਾਂ ਨੇ ਕਿਹਾ ਕਿ ਦੇਖੋ ਇਲੈਕਸ਼ਨ ਕਮਿਸ਼ਨ ਦੇ ਵਿੱਚ ਨੁਮਾਇੰਦਗੀ ਕਰਨੀ ਇੱਕ ਵਕੀਲਾਂ ਦੇ ਪੈਨਲ ਦੀ ਮੇਰੇ ਲਈ ਬਹੁਤ ਮਾਣ ਸਨਮਾਨ ਦੀ ਗੱਲ ਆ, ਪਰ ਗੱਲ ਉਹਨਾਂ ਨੇ ਜਿਹੜੀ ਠੋਕ ਕੇ ਕਹੀ ਆ ਉਹ ਇਹੋ ਹੀ ਕਹੀ ਆ ਕਿ ਮੌਜੂਦਾ ਜੋ ਕਦਰਾਂ ਕੀਮਤਾਂ ਨੇ ਭਾਰਤੀ ਚੋਣ ਕਮਿਸ਼ਨ ਦੀਆਂ, ਉਹ ਸੰਵਿਧਾਨ ਦੇ ਕਾਇਦੇ ਦੇ ਮੁਤਾਬਕ ਕਹਿ ਲਓ ਕਿ ਕੰਮਕਾਜ ਜੋ ਚੱਲਣਾ ਚਾਹੀਦਾ ਉਹ ਅਨੁਕੂਲ ਨਹੀਂ ਹੈ। ਬਹੁਤ ਵੱਡੀ ਗੱਲ ਕਹੀ ਹੈ ਉਹਨਾਂ ਨੇ, ਬਹੁਤ ਵੱਡੀ ਗੱਲ ਆ। ਸੰਖੇਪ ਸ਼ਬਦਾਂ 'ਚ ਮੈਂ ਇਸ ਗੱਲ ਨੂੰ ਮੁਕਾਇਆ ਵਾ ਕਿ ਜੋ ਸੰਵਿਧਾਨਿਕ ਕਦਰਾਂ ਕੀਮਤਾਂ ਨੇ ਇਲੈਕਸ਼ਨ ਕਮਿਸ਼ਨ ਦਾ ਕੰਮਕਾਰ ਉਹਦੇ ਅਕੋਰਡਿੰਗ ਸਹੀ ਨਹੀਂ ਹੈ। ਇਹ ਇੱਕ ਵਕੀਲ ਜਿਹੜਾ 2013-14 ਤੋਂ ਮੇਰੇ ਖਿਆਲ ਦੇ ਨਾਲ ਲੱਗਿਆ ਹੋਇਆ ਇਹਨਾਂ ਨੂੰ ਰਿਪਰੈਜ਼ੈਂਟ ਕਰਦਾ ਅਦਾਲਤਾਂ ਦੇ ਵਿੱਚ ਕੇਸ ਝਗੜਦਾ ਵਾ, ਜੇ ਉਹ ਇਹੋ ਗੱਲ ਕਹਿੰਦਾ ਆ ਤਾਂ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ। ਕਿਉਂਕਿ ਹੋਰ ਕੋਈ ਕ੍ਰਿਟੀਸਾਈਜ਼ ਕਰਦਾ ਤਾਂ ਬਹੁਤ ਚੀਜ਼ਾਂ ਹੁੰਦੀਆਂ ਨੇ ਕਿ ਹਾਂ ਨਹੀਂ ਜੀ ਇੱਦਾਂ ਨਹੀਂ, ਇੱਦਾਂ ਬਹੁਤ ਸਫਾਈਆਂ ਹੁੰਦੀਆਂ ਤੁਹਾਡੇ ਕੋਲ, ਪਰ ਕੋਈ ਤੁਹਾਡਾ ਲੀਗਲ ਐਕਸਪਰਟ ਤੁਹਾਡੇ ਕੰਮਕਾਰ ਤੇ ਤੁਹਾਡੀ ਭਰੋਸੇਯੋਗਤਾ ਤੇ ਸਵਾਲ ਚੁੱਕੇ ਤਾਂ ਗੱਲ ਬਹੁਤ ਅੱਗੇ ਦੀ ਆ। ਤਾਂ ਬਹਰਹਾਲ ਇਲੈਕਸ਼ਨ ਕਮਿਸ਼ਨ ਨੂੰ ਹੁਣ ਖੁਦ ਤੈਅ ਕਰਨਾ ਚਾਹੀਦਾ ਕਿ ਉਹਨੇ ਕਿਸ ਰਸਤੇ 'ਚ ਜਾਣਾ ਹੈ, ਕਿਸ ਦਿਸ਼ਾ ਨੂੰ ਉਹਨਾਂ ਨੇ ਜਾਣਾ ਹੈ, ਉਹ ਖੁਦ ਤੈਅ ਕਰਨ ਤਾਂ ਬਿਹਤਰ ਹੋਏਗਾ। TN ਸੈਸ਼ਨ ਦਾ ਇੱਕ ਇਤਿਹਾਸ ਹੈ ਸਾਡੇ ਕੋਲ, ਪਰ ਲਵਾਸਾ ਵਾਲੇ ਮਾਮਲੇ ਦੇ ਵਿੱਚ ਉਹ ਕੀ ਵਾਪਰਿਆ ਸੀ ਉਹ ਵੀ ਸਾਡੇ ਕੋਲ ਇੱਕ ਪ੍ਰੈਜ਼ੈਂਟ ਦੀ ਕਹਾਣੀ ਹੈ, ਚਲੰਤ ਕਹਾਣੀ ਹੈ ਕਿ ਜਿਹਦੇ ਵਿੱਚ ਲਵਾਸਾ ਸਾਹਿਬ ਨੇ ਜਿਹੜਾ ਸਟੈਂਡ ਲਿਆ ਸੀਗਾ, ਕਿਸ ਤਰ੍ਹਾਂ ਉਹਨਾਂ ਨੂੰ ਦਬਾਇਆ ਗਿਆ, ਦਬਾਇਆ ਹੀ ਨਹੀਂ ਗਿਆ, ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਪਿੱਛੇ ਏਜੰਸੀਆਂ ਲਾਈਆਂ ਗਈਆਂ ਕਿ ਹਾਂ ਭਾਈ ਤੂੰ ਸਹੀ ਕਿਉਂ ਬੋਲਿਆ। ਤਾਂ ਇਲੈਕਸ਼ਨ ਕਮਿਸ਼ਨ ਨੇ ਤੈਅ ਕਰਨਾ ਕਿ ਅੱਗੇ ਇਹਨਾਂ ਨੇ ਕਿਸ ਤਰ੍ਹਾਂ ਦਾ ਇਤਿਹਾਸ ਲੈ ਕੇ ਜਾਣਾ ਵਾ ਆਪਣੇ ਕੰਮਕਾਰ ਦਾ। ਜੀ ਜੀ, ਤੇ ਆਪਾਂ ਇੱਥੇ ਮਿੰਟੂ ਜੀ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਸਰੋਤੇ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਚੀਮਾ ਫਰੇਟ ਲਾਈਨਸ ਵਾਸ਼ਿੰਗਟਨ ਤੇ ਕੈਲੀਫੋਰਨੀਆ 'ਚ ਸਥਾਪਿਤ ਕੰਪਨੀ ਨੂੰ ਸੋਲੋ ਤੇ ਟੀਮ ਡਰਾਈਵਰਾਂ ਦੀ ਲੋੜ ਹੈ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਵਾਸ਼ਿੰਗਟਨ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਡਰਾਈਵ ਐਨ ਦੇ ਲੋਡ ਹਨ। 75% ਡ੍ਰੌਪ ਤੇ ਹੁੱਕ ਦੇ ਲੋਡ ਹਨ। 50 ਸੈਂਟ ਤੋਂ 56 ਸੈਂਟ ਪਰ ਮਾਈਲ ਦਿੱਤੇ ਜਾਂਦੇ ਹਨ। ਸੇਫਟੀ ਤੇ ਪਰਫਾਰਮੈਂਸ ਬੋਨਸ ਵੀ ਦਿੱਤਾ ਜਾਂਦਾ ਹੈ। ਡਰਾਈਵਰ 1300 ਤੋਂ 1700 ਪਰ ਵੀ ਕਮਾ ਸਕਦੇ ਹਨ। W2 ਵੀ ਦਿੱਤਾ ਜਾਏਗਾ। 2019 ਤੋਂ 2022 ਤੱਕ ਦੇ ਟਰੱਕ ਚਲਾਉਣ ਨੂੰ ਮਿਲਣਗੇ। ਕੰਮ ਪੂਰਾ ਸਾਲ ਚੱਲਦਾ ਹੈ। ਹੈਲਥ ਕੇਅਰ, ਡੈਂਟਲ, ਆਈ ਕੇਅਰ, ਪੇਡ ਵਕੇਸ਼ਨ, 401 ਪਲਾਨ, ਰਿਟਾਇਰਮੈਂਟ ਪਲਾਨ ਸਾਰਾ ਕੁਝ ਪ੍ਰੋਵਾਈਡ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 844 424 3362 844-424-3362। ਇੱਕ ਵਾਰੀ ਫੇਰ ਚੀਮਾ ਫਰੇਟ ਲਾਈਨ, ਇਹਨਾਂ ਦਾ ਨੰਬਰ ਹੈ 844 484 3362 844-424-3362। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197। All loans are subject to credit and underwriting approval. Zender Mortgage, Zender Mortgage।
मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी का स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताज़ियां सब्जियां ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। इंडियन खाने दी एंडलेस वैरायटी, ਟਿੱਕੀ, समोसा, ਦਹੀਂ ਭੱਲਾ, डोसा, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। इथों तुसी इंडियन भांडे भी खरीद सकते हो। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ज्यादा जानकारी लई कॉल करो 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵਨਿਊ ਫ੍ਰਿਜ਼ਨੋ। हफ्ते दे 7 दिन सवेरे 9 बजे तो राती 9 बजे तक। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 559 237 3333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 408722। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਚੱਲ ਰਿਹਾ ਜੀ ਪ੍ਰੋਗਰਾਮ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਜੇਕਰ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਹੁਣ ਹਿੱਸਾ ਲੈਣਾ ਚਾਹੁੰਦੇ ਹੋ, ਆਪਣੇ ਗੱਲ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤਾਂ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ ਹੈ 408 272 5200 4082725200। ਤੇ ਆਓ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਸੁਰਿੰਦਰ ਗਿੱਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਵੱਲੋਂ ਰੇਡੀਓ USA ਦੇ ਸਾਰੇ ਪਰਿਵਾਰ ਨੂੰ ਤੇ ਸੁਣਨ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੇਰੀ ਭਾਜੀ ਹੁਣ ਤੋਂ ਇਹੀ ਥੋੜੀ ਜਿਹੀ ਇੱਕ ਬੇਨਤੀ ਆ ਵੀ ਜਿਸ ਤਰ੍ਹਾਂ ਇਹੋ ਦੇਸ਼ ਨੂੰ ਬਰਬਾਦ ਕਰਨ ਵਾਲਾ ਟੋਲਾ ਇਦਾਂ ਦਾ ਇਹ ਇਕੱਠਾ ਹੋਇਆ, ਕਈ ਤਰ੍ਹਾਂ ਦੇ ਹੱਥ ਕੰਡੇ ਬਣਾ ਰਿਹਾ ਕਿ ਮੁੜ ਕੇ ਉੱਥੇ ਕਹਿ ਰਹੇ ਇੱਥੇ ਰਾਸ਼ਟਰਪਤੀ ਰਾਜ ਚਾਹੀਦਾ, ਆਹ ਚਾਹੀਦਾ, ਉਹ ਚਾਹੀਦਾ। ਕੀ ਇਸ ਟੋਲੇ ਨੂੰ ਕੁਛ ਇਦਾਂ ਦੀ ਕੁਛ ਹਵਾ ਮਿਲ ਰਹੀ ਆ ਦੁਬਾਰਾ ਹੋਰ ਵੀ, ਕਿ ਬਾਕੀ ਹੁਣ ਠੀਕ ਠਾਕ ਨੋਰਮਲ ਹੋ ਰਿਹਾ? ਇਹਦੇ ਬਾਰੇ ਥੋੜ੍ਹਾ ਜਿਹਾ ਦੱਸਣ। ਨਹੀਂ ਜੀ, ਰਾਸ਼ਟਰਪਤੀ ਰਾਜ ਤੇ ਕੀ ਲੱਗਣਾ ਆ, ਪਰ ਦੇਖੋ ਲੋਕਾਂ ਦੀ ਅੱਖਾਂ ਤੇ ਖੁੱਲ ਗਈਆਂ ਨੇ ਹੁਣ ਬਹੁਤ ਹੱਦ ਤੱਕ। ਜੇ ਫੇਰ ਧਰਮਾਂ ਦਾ, ਨਿੱਜੀ ਆਪਣੇ ਮੁਫਾਦਾਂ ਦਾ ਚਸ਼ਮਾ ਲਾ ਲੈਣ ਤੇ ਕੀ ਕਹਿ ਸਕਦੇ। ਹੁਣ ਸਭ ਦੇ ਸਾਹਮਣੇ ਹੀ ਆ
ਕਿ ਬਹੁਤਾ ਹਾਲੇ ਤੇ ਜੇ ਕਹੀਏ ਆਬਾਦੀ ਦੇ ਹਿਸਾਬ ਨਾਲ ਹਾਲੇ ਤੇ ਬਹੁਤਾ ਖਲਾਰਾ ਪਿਆ ਹੀ ਨਹੀਂ ਹੈ। ਪਰ ਮਿਲੀਅਨ ਦੇ ਕੇਸ ਬਣਾ ਲਓ, ਫਿਰ ਜੋ ਮੋਰਟੈਲਿਟੀ ਰੇਟ ਹੁੰਦੀ ਆ ਉਹ ਦੇਖ ਲਓ, ਇੰਡੀਆ ਦੀ ਹਾਲੇ ਉੱਥੇ ਪਹੁੰਚੀ ਨਹੀਂ ਹੈ ਜਿੰਨੀ ਗਾਂ ਆਪਾਂ ਦੇਖੀਏ ਬ੍ਰਾਜ਼ੀਲ ਦੇ ਵਿੱਚ ਹੋਈ ਆ ਜਾਂ ਇਟਲੀ ਦੇ ਵਿੱਚ ਹੋਈ। ਅੰਕੜਿਆਂ ਨੂੰ ਜੇ ਆਪਾਂ ਘੋਖੀਏ, ਜੇ ਪਰ ਮਿਲੀਅਨ ਦੇ ਹਿਸਾਬ ਨਾਲ ਕੇਸ ਉਹਨੇ ਨਿਕਲਦੇ US ਕਿੰਨੇ, ਫਿਰ ਡੈਥ ਹੋਣੀਆਂ ਹੁੰਦੀਆਂ ਜਾਂ ਕ੍ਰਿਟੀਕਲ ਉਸ ਹਿਸਾਬ ਨਾਲ ਹੁੰਦੇ ਤਾਂ ਬਹੁਤ ਹੱਦ ਤੱਕ ਹੋ ਜਾਣਾ ਸੀਗਾ। ਪਰ ਇਹਨਾਂ ਦੀ ਕਲਾਈ ਜ਼ਰੂਰ ਖੁੱਲ੍ਹ ਗਈ ਆ, ਕਹਿ ਲਓ ਕਿ ਗੜਵੀ ਮੁੱਧੀ ਜ਼ਰੂਰ ਵੱਜੀ ਆ। ਹੁਣ UP ਦਾ ਉਦਾਹਰਣ ਤੁਹਾਡੇ ਸਾਹਮਣੇ ਆ, ਬੰਗਾਲ ਦਾ ਉਦਾਹਰਣ ਤੁਹਾਡੇ ਸਾਹਮਣੇ ਆ। ਬਾਕੀ ਕੱਲ੍ਹ ਨੂੰ ਲੋਕਾਂ ਨੇ ਕੀ ਸੋਚਣਾ, ਉਹਨਾਂ ਦਾ ਕੀ ਵਿਜ਼ਨ ਰਹੇਗਾ ਇਹਨਾਂ ਚੀਜ਼ਾਂ ਨੂੰ ਮਾਪਣ ਦਾ, ਆਪਣੇ ਭਵਿੱਖ ਨੂੰ ਸੰਵਾਰਨ ਦਾ, ਉਹ ਤੈਅ ਕਰ ਸਕਦੇ ਜਾਂ ਸਮਾਂ ਹੀ ਉਹਨਾਂ ਨੂੰ ਤੈਅ ਕਰਵਾ ਸਕਦਾ ਜੀ। ਜੀ ਅਗਲੇ ਕਾਲਰ ਬਲਬੀਰ ਜੀ। ਸਤਿ ਸ਼੍ਰੀ ਅਕਾਲ ਜੀ ਵੀਰੇ। ਮੈਂ ਤਾਂ ਤੁਹਾਡੇ ਮੂਹਰੇ ਬੇਨਤੀ ਕਰਨੀ ਹੈ ਇੱਕ, ਕਿ ਮੋਗਾ ਜ਼ਿਲ੍ਹਾ ਦੇ ਵਿੱਚ ਪੈਂਦਾ। ਆਵਾਜ਼ ਬਲਬੀਰ ਜੀ ਤੁਹਾਡੀ ਕੱਟ ਰਹੀ ਆ, ਜੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਥੋੜੇ ਚਿਰ ਲਈ ਰੁਕ ਕੇ ਜਿਹੜਾ ਥੋੜਾ ਦੱਸੋ, ਆਵਾਜ਼ ਕੱਟ ਰਹੀ ਹੈ ਤੁਹਾਡੀ। ਹੈਲੋ, ਹਾਂਜੀ ਜੀ ਹੁਣ ਦੱਸੋ। ਹਾਂਜੀ, ਮੈਂ ਕਿਹਾ ਬਾਘਾ ਪੁਰਾਣਾ, ਮੋਗਾ ਦੇ ਲਾਗੇ ਬਾਘਾ ਪੁਰਾਣਾ, ਉੱਥੇ ਇੱਕ ਨੇੜੇ ਪਿੰਡ ਹੈ ਤਾਂ ਠੱਠੀ ਭਾਈ ਦੇ ਸੇਖਾ, ਉੱਥੇ ਇੱਕ ਹਸਪਤਾਲ ਹੈ ਬਹੁਤ ਵੱਡਾ, ਜਿਹੜਾ ਕਿ ਪਹਿਲਾਂ ਕਾਲੀਆਂ ਨੇ ਬਰਬਾਦ ਕਰਤਾ, ਹੁਣ ਕਾਂਗਰਸੀਆਂ ਨੇ। ਕਿ ਇਹਨਾਂ ਦੇ ਥਰੂ ਉੱਥੇ ਆਵਾਜ਼ ਚੱਕੀ ਜਾ ਸਕਦੀ ਹੈ ਕਿ ਜਿੰਨੇ ਵੀ ਬਾਹਰ ਬੈਠੇ ਨੇੜੇ ਨੇੜੇ ਦੇ 10-15 ਪਿੰਡਾਂ ਦੇ ਲੋਕ ਹੈ, ਸਾਰੇ ਉੱਥੇ ਪੈਸਾ ਲਾ ਦੇਣਗੇ ਕਿ ਉਹਨੂੰ ਗੌਰਮੈਂਟ ਕਿਸੇ ਵੀ ਤਰ੍ਹਾਂ ਵਾਪਸ ਸਹੀ ਕਰ ਲੇ। ਬਹੁਤ ਵੱਡੀ ਬਿਲਡਿੰਗ ਬਣੀ ਵੀ ਆ ਉਹ, ਤੇ ਬਹੁਤ ਵਧੀਆ ਬਣੀ ਵੀ ਹੈ, ਪਰ ਹੁਣ ਉਹਦੇ ਵਿੱਚ ਡੰਗਰ ਬਹਿੰਦੇ ਆ ਤੇ ਉਹ ਡਰੱਗੀ ਪੰਗੀ ਲੋਕ ਬਹਿੰਦੇ ਆ, ਤੇ ਗੌਰਮੈਂਟ ਨੇ ਉਹਦਾ ਬੇੜਾ ਗਰਕ ਕਰਤਾ। ਥੈਂਕ ਯੂ ਜੀ, ਮਿਹਰਬਾਨੀ। ਨਹੀਂ, ਸਾਡੇ ਲਾਗੇ ਵੀ ਹੈਗਾ ਜੀ, ਬਹੁਤ ਆਲੀਸ਼ਾਨ ਹਸਪਤਾਲ ਬਣਿਆ ਸੀਗਾ, ਸਰਾਵਾਂ ਬੋਤਲਾਂ ਪਿੰਡ ਆ, ਤੇ ਮੈਨੂੰ ਲੱਗਦਾ ਕਿ ਬਹੁਤ ਫਾਇਦਾ ਦੇ ਸਕਦਾ ਸੀਗਾ, ਪਰ ਸਭ ਕੁਛ ਮਿੱਟੀ ਹੋ ਗਿਆ, ਬਿਲਡਿੰਗ ਹੀ ਰਹਿ ਗਈ ਆ। ਸਟਾਫ ਇਹਨਾਂ ਦੇ ਕੋਲ ਹੈ ਹੀ ਨਹੀਂ ਹੈ ਜੀ ਭਾਜੀ, ਇਹ ਨਹੀਂ ਸੰਭਾਲ ਸਕਦੇ। ਤੇ ਜੇ ਚਲਾਉਣਾ ਹੀ ਹੋਵੇ ਤਾਂ ਇਹ ਜ਼ਰੂਰ ਕੀਤਾ ਜਾ ਸਕਦਾ ਕਿ ਕੋਈ ਸੰਸਥਾ ਉਹਨੂੰ ਆਪ ਲੈ ਲਵੇ। ਜੇ ਨਵਤੇਜ ਸਿੰਘ ਗੱਗੂ ਚਲਾ ਸਕਦਾ ਇੱਕ ਹਸਪਤਾਲ ਖੜਾ ਕਰਕੇ, ਇੱਕ ਇਕੱਲਾ ਬੰਦਾ ਡੋਨੇਸ਼ਨ ਦੇ ਨਾਲ ਇੱਕ ਸੰਸਥਾ ਖੜੀ ਹੋ ਜਾਵੇ ਜਾਂ ਇਲਾਕਾ ਖੜਾ ਹੋ ਜਾਵੇ ਕਿ ਹਾਂ ਭਾਈ ਅਸੀਂ ਇਹਨੂੰ ਲੈ ਲੈਂਦੇ ਹਾਂ, ਗੋਦ ਲੈ ਲੈਂਦੇ ਹਾਂ, ਹਸਪਤਾਲ ਨੂੰ ਅਸੀਂ ਆਪ ਹੀ ਸੰਚਾਲਨ ਕਰਾਂਗੇ, ਆਪ ਚਲਾ ਸਕਦੇ। ਕੋਈ ਵੱਡੀ ਗੱਲ ਨਹੀਂ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਪਰ ਸਰਕਾਰ ਨੂੰ ਜੇ ਤੁਸੀਂ ਕਹੋਗੇ ਕਿ ਅਸੀਂ ਆਵਾਜ਼ ਚੁੱਕ ਕੇ ਉਹਨਾਂ ਨੂੰ ਜਗਾ ਦੇਵਾਂਗੇ, ਉਹਨਾਂ ਨੂੰ ਤਾਂ ਇੰਨੇ ਮੁਰਦੇ ਨਹੀਂ ਜਗਾ ਸਕੇ ਜੀ। ਜੇ ਉਹ ਤੇ ਜਿਉਂਦੇ ਹੀ ਆਪਣੀ ਆਤਮਾ ਹੀ ਮਾਰੀ ਬੈਠੇ ਆ, ਉਹਨਾਂ ਨੂੰ ਤਾਂ ਮੁਰਦੇ ਵੀ ਨਹੀਂ ਜਗਾ ਪਾ ਰਹੇ। ਵਾਕਈ ਜੀ। ਜੀ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਅਵਤਾਰ ਸਿੰਘ ਜੀ ਆਵਾਜ਼ ਸੁਣ ਰਹੇ ਹੋ ਜੀ? ਹਮ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਜੋਗਾ ਸਿੰਘ ਜੀ। ਮੰਟੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਵੀ ਜਿਹੜੇ ਸਰਕਾਰ ਨੇ 3 SDA ਕੈਂਪ ਕੀਤੇ, ਨੰਜਸੂ ਦੀ ਰਿਪੋਰਟ, ਚਟੂ ਬਧੇ ਵਾਲੀ, ਹਰਪ੍ਰੀਤ ਵਾਲੀ ਜਿਹੜੀ ਰਿਪੋਰਟ ਸਿੱਧੂ ਵਾਲੀ, ਇਹ ਦਬਾਅ ਪਾ ਕੇ ਕੋਈ ਸੰਸਥਾ ਵੀ ਘਲਾ ਵੀ ਸਕਦੀ ਹੈ ਕਿ ਕੈਪਟਨ ਨੇ ਆਰਡਰ ਤੇ ਖੁੱਲੂਗੀ ਇਹ? ਕਿਉਂ ਕੈਪਟਨ ਦਾ ਸਾਲ ਤੱਕ ਦਾ ਖਤਮ ਹੋ ਗਿਆ, ਇਹਦਾ ਟਾਈਮ ਤੱਕ ਖਤਮ ਹੋ ਗਿਆ ਜੀ। ਕਹਿਣਾ ਇਹ ਹਾਈ ਕੋਰਟ ਅੱਗੇ ਪਈ ਰਹਿਣਗੇ, ਇਹ ਫਾਈਲਾਂ 'ਚ ਪਈ ਜਾਊਗੀ ਜੀ। ਵਾਹਿਗੁਰੂ ਪੁੱਛਣਾ ਚਾਹੁੰਦੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਹੀਂ ਦੇਖੋ ਖੁੱਲ ਸਕਦੀ ਆ। ਉੱਥੇ ਨਵਕਿਰਨ ਸਿੰਘ ਹੋਰੀ ਵੀ ਮੈਨੂੰ ਲੱਗਦਾ ਕਿ ਉਸ ਕੇਸ ਦੇ ਵਿੱਚ ਹੈਗੇ ਆ। ਉਹ ਚਾਹੁਣ ਤਾਂ, ਪਰ ਬਹੁਤ ਹੱਦ ਤੱਕ ਨਿਰਭਰ ਕਰਦਾ ਹੁੰਦਾ ਸਰਕਾਰ ਤੇ, ਕਿਉਂਕਿ ਇਨਵੈਸਟੀਗੇਸ਼ਨ ਸਰਕਾਰ ਨੇ ਕਰਾਈ ਹੈ ਨਾ ਇੱਕ ਤਰ੍ਹਾਂ ਨਾਲ। ਜਿਹੜੇ ਵੀ ADGP ਆ ਉਹ ਹੋਮ ਮਿਨਿਸਟਰ ਦੇ ਤਹਿਤ ਆ, ਇਹ ਕਿਉਂ ਨਹੀਂ ਖਲਵਾ ਰਹੇ ਤਾਂ ਬਹੁਤ ਵੱਡਾ ਸਵਾਲ ਹੈ। ਔਰ ਉਹਦੇ 'ਚ ਰਿਪੋਰਟ ਨਾ ਵੀ ਖੁੱਲੇ, ਅਣਖੁੱਲੀ ਰਿਪੋਰਟ ਵੀ ਤਾਂ ਸਾਰੇ ਭੇਤ ਖੋਲ ਰਹੀ ਹੈ ਨਾ, ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਇੱਕ ਹੇਠਲੇ ਪੱਧਰ ਦੇ ਪੁਲਿਸ ਕਰਮਚਾਰੀ ਤੋਂ ਲੈ ਕੇ ਉੱਤਲੇ ਟੌਪ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਸਾਰੇ ਹੀ ਲਿਬੜੇ ਹੋਏ ਸੀਗੇ ਇਸ ਮਾਮਲੇ ਦੇ ਵਿੱਚ। ਉਹ ਰਿਪੋਰਟਾਂ ਬੇਸ਼ੱਕ ਨਾ ਖੁੱਲਣ, ਅੱਜ ਨਹੀਂ ਕੱਲ੍ਹ ਨੂੰ ਫਿਰ ਖੁੱਲ੍ਹ ਜਾਣਗੀਆਂ, ਪਰ ਉਹਦੇ ਭੇਤ ਖੁੱਲ੍ਹੇ ਹੀ ਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਉਲਟਾ ਸੱਦ ਕੇ ਪੁਲਿਸ ਵਾਲਿਆਂ ਨੂੰ ਕਹਿ ਦਿੱਤਾ ਸੀਗਾ ਕਿ ਨਹੀਂ ਬਈ ਤੁਸੀਂ ਪ੍ਰੈਸ ਦੇ ਵਿੱਚ ਗੱਲ ਕਰਨੀ ਹੋਈ ਕੋਈ ਨਹੀਂ ਹੈ, ਔਰ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਜੇ ਅਸੀਂ ਇਹ ਕੋਈ ਐਕਸ਼ਨ ਕਰਾਂਗੇ ਤਾਂ ਮੋਰਲ ਡਾਊਨ ਹੋਏਗਾ। ਪੁਲਿਸ ਵਾਲਿਆਂ ਨੇ
ਖੁਦ ਕਹਿਤਾ ਸੀਗਾ, ਪੁਲਿਸ ਦੀ ਇੱਕ ਲੌਬੀ ਇਸ ਤਰ੍ਹਾਂ ਦੀ ਖੜੀ ਹੋ ਗਈ ਸੀ ਕਿ ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਮੋਰਾਲ ਡਾਊਨ ਹੋਏਗਾ। ਜਦ ਤੁਸੀਂ ਇੰਨੀਆਂ ਬੁਰਾਈਆਂ ਨੂੰ ਢੱਕਣ ਦੇ ਵਿੱਚ ਮੋਰਾਲ ਲੈ ਕੇ ਆਉਂਦੇ ਹੋ, ਇਹਦਾ ਮਤਲਬ ਹੈ ਕਿ ਤੁਸੀਂ ਖੁੱਲ੍ਹ ਦਿੰਦੇ ਹੋ ਇੰਡਾਇਰੈਕਟ ਵੇ ਦੇ ਨਾਲ ਕਿ ਹਾਂ ਭਾਈ ਇੰਨਾ ਕੁ ਕੁਛ ਕਰ ਸਕਦੇ ਹੋ ਤੁਸੀਂ ਮੋਰਾਲ ਦੇ ਨਾਮ ਤੇ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਏਕਮ ਤੇ ਸਰੋਤੇ, ਜੇ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200। ਜੀ ਏਕਮ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੀ ਨਾ ਇੱਕ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਥਰੂ, ਜਿਹੜੇ ਆਪਣੇ ਅਮਰੀਕਾ ਕੈਨੇਡਾ ਦਾ ਤਾਂ ਮੈਨੂੰ ਪਤਾ ਨਹੀਂ, ਜਿਹੜੇ ਅਮਰੀਕਨ ਡਰਾਈਵਰ ਆ ਸਾਰੇ ਅਸੀਂ ਚੱਲਦੇ ਆ, ਇਹ ਬੋਤਲਾਂ ਲੈ ਕੇ ਟੋਇਲਟਾਂ 'ਚ ਚਲੇ ਜਾਂਦੇ ਆ, ਮੁੜ ਕੇ ਸਿੱਟਦੇ ਨਹੀਂ ਹੈ। ਉਸ ਤੋਂ ਬਾਅਦ ਇਹ ਬਲੂਟੂਥ ਲੈ ਕੇ ਫੋਨ ਤੇ ਜ਼ੋਰ ਜ਼ੋਰ ਦੀ ਜੋ ਬੋਲਦੇ ਆ, ਇਹਨਾਂ ਨੂੰ ਸਮਝ ਨਹੀਂ ਆਉਂਦੀ ਬੇਵਕੂਫਾਂ ਨੂੰ, ਕਿ ਬਾਹਰ ਵੀ ਲੋਕ ਸੁਣੀ ਜਾਂਦੇ ਆ। ਤੁਹਾਡੇ ਮਾਰਫਤ ਮੇਰੀ ਰਿਕੁਐਸਟ ਆ ਵੀ ਇਹ ਨਾ ਕਰਨ ਲੋਕ। ਜੀ ਏਕਮ ਜੀ, ਇਹ ਜਿਹੜਾ ਟਰੱਕਿੰਗ ਵਾਲਾ ਪ੍ਰੋਗਰਾਮ ਆ ਨਾ ਸਾਡਾ ਵੀਰਵਾਰ ਨੂੰ ਹੁੰਦਾ, ਤੁਸੀਂ ਜ਼ਰੂਰ ਉਸ ਪ੍ਰੋਗਰਾਮ ਦੇ ਵਿੱਚ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹਾਂ। ਅੱਜ ਜਿਹੜਾ ਆ ਆਪਾਂ ਜਿਹੜਾ ਇਸ਼ੂ ਜਿਹੜਾ ਚੱਲ ਰਿਹਾ ਪੰਜਾਬ ਤੇ ਭਾਰਤ ਦੀਆਂ ਜਿਹੜੀਆਂ ਖਬਰਾਂ ਦੇ ਨਾਲ ਸੰਬੰਧਿਤ ਸਵਾਲ ਆ। ਬਾਕੀ ਥੈਂਕ ਯੂ ਤੁਹਾਡੇ ਜਿਹੜੀ ਕਾਲ ਦੇ ਲਈ। ਦਰਸ਼ਨ, ਸਤਿ ਸ਼੍ਰੀ ਅਕਾਲ। ਹਾਂਜੀ ਦਰਸ਼ਨ ਜੀ। ਹਾਂਜੀ ਹਾਂਜੀ, ਪਹਿਲਾਂ ਤਾਂ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਬਾਕੀ ਇਹ ਗੱਲ ਹੈ ਜੀ, ਮੈਂ ਆਪਦਾ ਤਜਰਬਾ ਸਾਂਝਾ ਕਰਨਾ ਚਾਹੁੰਦਾ। 84 ਦੇ ਵਿੱਚ ਮੈਂ ਆਰਮੀ ਦੇ ਵਿੱਚ ਸੀ, ਤਾਂ ਅਸੀਂ ਫਲੋਰ ਲੱਗੇ ਹੋਏ ਸੀ। ਹੈਲੋ, ਹਾਂਜੀ ਹਾਂਜੀ ਕਰੋ ਜੀ ਗੱਲ ਜੀ। 84 ਦੇ ਵਿੱਚ ਫਲੋਰ ਲੱਗੇ ਹੋਏ ਸੀ, ਤਾਂ ਕੀ ਹੋਇਆ, ਤਾਂ ਉੱਥੇ ਸਾਡਾ ਨਾਕੇ ਤੇ, ਅਸੀਂ ਵੀ ਫਲੋਰ ਨਾਕਾ ਲਾਇਆ ਸੀ ਪੁਲ ਦੇ ਉੱਤੇ, ਤਾਂ ਇੱਕ ਡਰਾਈਵਰ ਆਇਆ, ਟਰੱਕ ਡਰਾਈਵਰ, ਤਾਂ ਉਹਨੇ ਚੀਮਾ ਸਾਹਿਬ ਨੂੰ ਕਿਹਾ ਉਤਰ ਕੇ ਗੱਡੀ ਪਾਸੇ ਲਾ ਕੇ, ਤਾਂ ਕਹਿੰਦਾ ਸਾਹਿਬ ਤੁਸੀਂ ਤਾਂ ਇੱਥੇ ਹੋ ਤੇ ਮਤਲਬ ਗਰਾਇਆਂ ਦੇ ਵਿੱਚ, ਕਹਿੰਦਾ ਸਬ ਇੰਸਪੈਕਟਰ ਨੇ, ਥਾਣੇਦਾਰ ਨੇ ਕਹਿੰਦਾ 300 ਰੁਪਈਆ ਲੈ ਲਿਆ। ਹੈਲੋ, ਹਾਂਜੀ, ਤੇ ਉਹ ਜਦੋਂ 300 ਰੁਪਇਆ ਲੈ ਲਿਆ ਤਾਂ ਚੀਮਾ ਸਾਹਿਬ ਕਹਿੰਦੇ ਦਰਸ਼ਨ ਗੱਡੀ ਮੋੜ, ਜੀਪ ਮੈਂ ਮੋੜ ਕੇ ਅਸੀਂ ਗਰਾਈ ਚਲੇ ਗਏ, ਟਰੱਕ ਡਰਾਈਵਰ ਨੂੰ ਨਾਲ ਬਿਠਾ ਲਿਆ। ਜਾ ਕੇ ਚੀਮਾ ਸਾਹਿਬ ਕਹਿੰਦਾ ਆਹੀ ਆ, ਕਹਿੰਦਾ ਹਾਂਜੀ ਇਹੀ ਆ। ਉਹਨੇ 3-4 ਥੱਪੜ ਮਾਰੇ। ਦੇਖੋ ਜੀ, ਸਬ ਇੰਸਪੈਕਟਰ ਜਦੋਂ ਗਲਤੀਆਂ ਕਰਦੇ ਨੇ, ਚੀਮਾ ਸਾਹਿਬ ਨੇ 4 ਥੱਪੜ ਮਾਰੇ, 300 ਰੁਪਇਆ ਵਾਪਸ ਕਰਾਇਆ। ਆਹ ਤਾਂ ਇਹਨਾਂ ਦੀਆਂ ਕਰਤੂਤਾਂ ਨੇ। ਉਧਰ 84 ਦੇ ਵਿੱਚ ਕੀ ਅੱਗ ਲੱਗੀ ਤੇ ਇਹਨਾਂ ਨੂੰ ਪੈਸੇ ਕਮਾਉਣ ਦੀ ਪਈ ਸੀ। ਬਸ ਇੰਨਾ ਹੀ ਸੀਗਾ ਮੇਰਾ ਜੀ ਬਾਬਤ। ਓਕੇ ਜੀ। ਤੇ ਦੇਖੋ ਵੇਖ ਲਓ, ਬਿਲਕੁਲ ਜੇ ਇਹੋ ਜਿਹੇ ਸੰਵੇਦਨਸ਼ੀਲ ਮੌਕਿਆਂ ਤੇ ਇਸ ਤਰ੍ਹਾਂ ਦੀ ਲਾਪਰਵਾਹੀ ਜਾਂ ਇਸ ਤਰ੍ਹਾਂ ਦੀ ਲਾਲਚ ਵਾਲੀ ਇੱਕ ਪ੍ਰਵਿਰਤੀ ਦਿਖਾਉਂਦੇ ਨੇ, ਤਾਂ ਕਿੰਨੀ ਮੈਂ ਕਹੂੰਗਾ ਕਿ ਫਿਰ ਅਨਪ੍ਰੋਫੈਸ਼ਨਲ, ਤੇ ਅਨਪ੍ਰੋਫੈਸ਼ਨਲ ਹੀ ਨਹੀਂ, ਅਣਮਨੁੱਖੀ ਵੀ ਕਹਿ ਸਕਦੇ ਹਾਂ ਕਿ ਪਹੁੰਚ ਆ। ਇਸ ਪਹੁੰਚ ਨੂੰ ਸੁਧਾਰਨ ਦੀ ਜ਼ਰੂਰਤ ਆ, ਰਿਫਾਰਮਸ ਕਰਨ ਦੀ ਜ਼ਰੂਰਤ ਆ। ਮੈਂ ਹਮੇਸ਼ਾ ਕਹਿੰਦਾ ਕਿ ਯਾਰ ਸਾਰੀ ਪੁਲਿਸ ਨਹੀਂ ਮਾੜੀ, ਇਹ ਤਾਂ ਮੇਰਾ ਨਿੱਜੀ ਤਜਰਬਾ ਵੀ ਆ, ਪਰ ਜਿੱਥੇ ਮਾੜੀ ਹੈ ਉਹਨੂੰ ਰਿਫਾਰਮਸ ਦੇ ਜ਼ਰੀਏ ਸੁਧਾਰਿਆ ਜਾ ਸਕਦਾ। ਪਰ ਅਫਸੋਸ ਦੀ ਗੱਲ ਕਿ ਪੋਲਿਟਿਕਸ ਇਹ ਕਰਦੀ ਨਹੀਂ, ਕਿਉਂਕਿ ਪੁਲਿਸ ਉਹਨਾਂ ਵਾਸਤੇ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਸੰਦ ਹੀ ਹੈ, ਟੂਲ ਹੀ ਹੈ। ਜੀ। ਜਸਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਨ ਵੀਰ ਜੀ, ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਜੀ, ਸਰਸੇ ਵਾਲੇ ਦਾ ਕੀ ਬਣਿਆ ਜੀ? ਪਿੱਛੇ ਜੇ ਜ਼ਮਾਨਤ ਤੇ ਆਇਆ ਸੀਗਾ ਤੇ ਕੀ ਬਣਿਆ? ਉਹ ਅਜੇ ਬਾਹਰ ਹੀ ਹੈਗਾ ਜਾਂ ਆਪਣੇ ਵਾਪਸ ਚਲ ਗਿਆ ਅੰਦਰ? ਤੇ ਦੂਜਾ ਪਿੱਛੇ ਨਵਤੇਜ ਕੁੱਕੂ ਦੀ ਅਰੈਸਟ ਦਾ ਰੌਲਾ ਜਿਹਾ ਪਿਆ, ਜਿਹੜਾ ਮੁੰਡੇ ਨੇ ਹਸਪਤਾਲ ਖੋਲਿਆ ਹੋਇਆ ਬਟਾਲੇ 'ਚ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ। ਧੰਨਵਾਦ ਜੀ। ਥੈਂਕ ਯੂ। ਨਹੀਂ ਦੇਖੋ, ਗੱਲ ਇਹ ਆ ਕਿ ਨਵਤੇਜ ਗੱਗੂ ਰਿਹਾ ਹੋ ਗਿਆ ਸੀ ਉਦੋਂ, ਚਲੋ ਕੇਸ ਉਦੋਂ ਹੋਇਆ ਸੀਗਾ, ਝਗੜਾ ਹੋਇਆ ਸੀਗਾ, ਥਾਣੇਦਾਰ ਸੀ, ਇੱਕ ਨਿੱਜੀ ਲਾਗ ਡਾਟ ਜੀ ਸੀਗੀ ਉਹਦੀ, ਤੇ ਉਹਦੇ ਚੱਲਦੇ ਹੋਇਆ, ਤੇ ਚਲੋ ਹੁਣ ਠੀਕ ਠਾਕ ਹੈ ਸਭ ਕੁਛ। ਤੇ ਦੂਜੀ ਗੱਲ ਕੀ ਪੁੱਛੀ ਇਹਨਾਂ ਨੇ? ਹਾਂਜੀ ਜਸਪਾਲ ਜੀ, ਪਹਿਲੀ ਗੱਲ ਕਿਹੜੀ ਸੀਗੀ? ਮੈਂ ਪੁੱਛਿਆ, ਮੈਂ ਕਿਹਾ ਜੀ ਸਰਸੇ ਵਾਲੇ ਦਾ ਕੀ ਬਣਿਆ? ਜ਼ਮਾਨਤ ਤੇ ਆਇਆ ਸੀ? ਹਾਂਜੀ 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 ਹਾਂਜੀ। ਉਹ ਨਹੀਂ, ਜ਼ਮਾਨਤ ਤੇ ਵੀ ਨਹੀਂ ਸੀ ਆਇਆ। ਦਰਅਸਲ ਉਹਨੂੰ ਉਹਦੀ ਮਾਂ ਨੂੰ ਮਿਲਾਉਣ ਲਿਆਏ ਸੀਗੇ। ਵੈਸੇ ਤੇ ਸਰਕਾਰ ਕਰਕੇ ਹੀ ਆਇਆ ਸੀਗਾ, ਸਰਕਾਰ ਦੀ ਉਹਦੇ ਤੇ ਖਾਸ ਕਹਿ ਲਓ ਕਿ ਹੈਗੀ ਸੀ ਨਜ਼ਰ ਅਨਾਇਤ, ਤੇ ਆਇਆ ਉਹ ਸਿਰਫ ਕੁਛ ਕਹਿ ਲਓ ਕਿ ਪਲਾਂ ਵਾਸਤੇ ਹੀ ਆ। ਹੁਣ ਪਤਾ ਨਹੀਂ ਐਗਜ਼ੈਕਟ, ਮੈਂ ਪਲ ਇਸ ਕਰਕੇ ਕਹਿ ਰਿਹਾ ਕਿ 10 ਮਿੰਟ ਰੁਕਿਆ, 20 ਮਿੰਟ ਰੁਕਿਆ, 15 ਮਿੰਟ ਰੁਕਿਆ। ਉਹ ਆਇਆ ਸੀ ਸ਼ਾਇਦ ਰੋਹਤਕ ਹਸਪਤਾਲ ਦੇ ਵਿੱਚ ਆਇਆ, ਉਹਦੀ ਮਾਂ ਉੱਥੇ ਦਾਖਲ ਸੀਗੀ, ਤਾਂ ਵਾਪਸ ਉਹਨੂੰ ਜੇਲ੍ਹ ਉਸੇ ਦਿਨ ਹੀ ਛੱਡ ਦਿੱਤਾ ਗਿਆ ਸੀਗਾ। ਮਤਲਬ ਕਿ ਉਹਨੂੰ ਕਹਿੰਦੇ ਆ ਗਾਰਦ,
ਉਹ ਪੈਰੋਲ ਹੁੰਦੀ ਹੈ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਝ ਸਮੇਂ ਲਈ ਤੁਹਾਨੂੰ ਜੇਲ੍ਹ ਦੇ ਵਿੱਚੋਂ ਕੱਢਿਆ ਜਾਂਦਾ। ਜਿੱਦਾਂ ਮੰਨ ਲਓ ਫਰਜ਼ ਕਰੋ ਮੈਂ ਅੰਦਰ ਆ ਤੇ ਮੇਰੇ ਘਰ ਦੇ ਵਿੱਚ ਕੋਈ ਮਿਸਹੈਪਨਿੰਗ ਹੋ ਗਈ ਆ, ਕੋਈ ਡੈਥ ਹੋ ਗਈ ਆ ਤੇ ਮੈਨੂੰ ਸੰਸਕਾਰ ਤੇ ਲਿਆਂਦਾ ਜਾਊਗਾ। ਉਹ ਟਾਈਮ ਬਾਉਂਡ ਹੀ ਹੋ ਜਾਂਦਾ ਇੱਕ ਤਰ੍ਹਾਂ ਦਾ ਕਿ ਤੈਨੂੰ ਇੰਨੇ ਵਜੇ ਕੱਢਿਆ ਜਾ ਰਿਹਾ ਤਾਂ ਇੰਨੇ ਵਜੇ ਡਿਊਟੀ ਵਾਪਸੀ ਹੋਏਗੀ। ਜੀ ਅਵਤਾਰ ਸਿੰਘ ਪੰਨੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ, ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਕਿ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਹੈ ਕਿ 3.5 ਪੌਣੇ 4 ਹਜ਼ਾਰ ਲੋਕ ਰੋਜ਼ ਦੀ ਡੈਥ ਹੁੰਦੀ ਹੈ, ਪਰ ਮੈਂ ਸੋਚਦਾ ਵਾਂ ਕਿ ਜੇ ਆਪਾਂ ਹਿਸਾਬ ਲਾਈਏ ਤੇ ਇੰਨੇ ਕੁ ਲੋਕਾਂ ਦਾ ਸੰਸਕਾਰ ਕਰਨ ਵਾਸਤੇ ਤਾਂ ਦਿੱਲੀ 'ਚ ਹੀ ਸ਼ਮਸ਼ਾਨ ਘਾਟ ਵਾਧੂ ਨੇ, ਤੇ ਜੇ ਸਾਰੇ ਹਿੰਦੁਸਤਾਨ ਦੇ ਸ਼ਮਸ਼ਾਨ ਘਾਟਾਂ ਦੀ ਗਿਣਤੀ ਕਰੀਏ ਤੇ ਉਹ ਤੇ ਲੱਖਾਂ 'ਚ ਹੋਣੇ ਆ, ਤੇ ਇੱਥੇ ਭੀੜ ਪਈ ਆ ਸੰਸਕਾਰ ਕਰਨ ਨੂੰ 17 ਘੰਟੇ 20 ਘੰਟੇ ਇੰਤਜ਼ਾਰ ਕਰਨਾ ਪੈਂਦਾ ਵਾ। ਤੇ ਜੇ ਆਪਾਂ ਇਸ ਹਿਸਾਬ ਦਾ ਹਿਸਾਬ ਲਾਈਏ ਤੇ ਇਹ ਤੇ ਗਿਣਤੀ ਕਿਤੇ ਮੇਰਾ ਖਿਆਲ 10-20 ਗੁਣਾ ਜ਼ਿਆਦਾ ਹੋਣੀ ਚਾਹੀਦੀ ਆ। ਇਹੋ ਹੀ ਸਵਾਲ ਹੈ ਜੀ ਮੇਰਾ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਨਹੀਂ ਉਹ ਤਾਂ ਦੇਖੋ ਮੇਰੇ ਖਿਆਲ ਦੇ ਨਾਲ ਨਿਊਯਾਰਕ ਇੱਥੋਂ ਵਾਸ਼ਿੰਗਟਨ ਟਾਈਮਸ ਨੇ, ਪਤਾ ਨਹੀਂ ਨਿਊਯਾਰਕ ਟਾਈਮਸ ਨੇ ਇੱਕ ਰਿਪੋਰਟ ਵੀ ਕੀਤੀ ਹੈ, ਸ਼ਾਇਦ ਵਾਸ਼ਿੰਗਟਨ ਪੋਸਟ ਨੇ ਕੀਤੀ ਹੈ। ਤੇ ਚਲੋ ਉਹ ਤਾਂ ਇੱਥੋਂ ਦੇ ਸਾਡੇ ਅਖਬਾਰ ਵੀ ਸਵਾਲ ਚੁੱਕਦੇ ਆ, ਪਰ ਗੱਲ ਇਹ ਹੈ ਨਾ ਕਿ ਸਰ ਇਹ ਨਖੇੜਾ ਕਰਨਾ ਹੀ ਔਖਾ ਕਿ ਮੌਤਾਂ ਕਾਹਦੇ ਨਾਲ ਹੋ ਰਹੀਆਂ ਨੇ। ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਕਿ ਡੇਲੀ 25-30 ਹਜ਼ਾਰ ਬੰਦਾ ਤਾਂ ਪਹਿਲਾਂ ਵੀ ਮਰਦਾ ਸੀਗਾ, ਡੇਲੀ 25-30 ਹਜ਼ਾਰ, ਉਹ ਅਸੀਂ ਗਿਣਨਾ ਹੀ ਛੱਡ ਦਿੱਤਾ ਨਾ। ਕਰੋਨਾ 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 ਮਤਲਬ ਕਿ ਉਹ ਅਸੀਂ ਗਿਣਦੇ ਨਹੀਂ ਹੈ। ਮੈਂ ਆਪਣਾ ਤੁਹਾਨੂੰ ਇੱਕ ਤਜਰਬਾ ਦੱਸਦਾ। ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਇੱਕ ਵੱਡੇ ਸ਼ਹਿਰ ਦੇ ਵਿੱਚ, ਮੇਰੇ ਮਤਲਬ ਕਿ ਸਹੁਰਾ ਸਾਹਿਬ ਗੁਜ਼ਰੇ ਸੀਗੇ, ਮੈਂ ਪਹਿਲੀ ਵਾਰੀ ਵੱਡੇ ਸ਼ਹਿਰ ਦੇ ਵਿੱਚ ਗਿਆ ਸੀ ਸ਼ਮਸ਼ਾਨ ਘਾਟ 'ਚ, ਮੋਹਾਲੀ। ਉਦਣ ਜਿੱਦਣ ਸਾਡੇ ਉੱਥੇ ਸੰਸਕਾਰ ਸੀਗਾ ਤਾਂ ਮੋਹਾਲੀ ਉਦਣ ਮੈਂ ਚਿਖਾਵਾਂ ਵੇਖ ਕੇ ਉੱਥੇ ਤੇ ਦੰਗ ਰਹਿ ਗਿਆ ਸੀਗਾ। ਮਤਲਬ ਕਿ ਕਿਸ ਤਰ੍ਹਾਂ ਬੁਕਿੰਗ, ਕਿਸ ਤਰ੍ਹਾਂ ਸਭ ਕੁਝ ਚੱਲਦਾ ਹੈ। ਔਰ ਇੱਥੇ ਸੰਸਕਾਰ ਦੇ ਬਹਾਨੇ, ਠੀਕ ਆ ਮੈਂ ਮੋਦੀ ਸਰਕਾਰ ਦਾ ਪੱਖ ਨਹੀਂ ਲੈਂਦਾ, ਸਗੋਂ ਮੈਂ ਤਾਂ ਆਪਣਾ ਪੱਖ ਮਜ਼ਬੂਤ ਕਰਦਾ ਇਸ ਪੱਖ ਤੇ ਕਿ ਜੇ ਇਹ ਗਿਣਤੀ ਵਧਾ ਸਕਦੇ ਨੇ, ਗਿਣਤੀ ਘਟਾ ਸਕਦੇ ਨੇ, ਇਹਦਾ ਮਤਲਬ ਇਹ ਕਿ ਕਰੋਨਾ ਦੇ ਵਿੱਚ ਡੈਫੀਨੇਟਲੀ ਕੋਈ ਨਾ ਕੋਈ ਬੇਈਮਾਨੀ ਜ਼ਰੂਰ ਆ। ਤੁਸੀਂ ਉਹਨੂੰ ਵਧਾਉਣ 'ਚ ਲੈ ਲਓ ਚਾਹੇ ਕੇਸ ਘਟਾਉਣ 'ਚ ਲੈ ਲਓ, ਜਾਨੀ ਹੈ ਜ਼ਰੂਰ ਹੈ। ਇਹ ਫਿਰ ਤੁਹਾਨੂੰ ਮੰਨਣਾ ਪਏਗਾ। ਜਿਹਦੀ ਗੱਲ ਦੀ ਅਸੀਂ ਪਿਛਲੇ 6-7 ਮਹੀਨੇ ਤੋਂ ਡੌਂਡੀ ਪਿੱਟ ਰਹੇ ਹਾਂ ਕਿ ਸਾਡੇ ਇੰਡੀਆ 'ਚ ਗੜਬੜ ਹੈ, ਸਰਕਾਰਾਂ ਗੜਬੜ ਕਰ ਰਹੀਆਂ ਨੇ, ਤਾਂ ਫਿਰ ਗੜਬੜ ਤੇ ਮੋਹਰ ਲੱਗਦੀ ਹੈ। ਚਾਹੇ ਉਹ ਮ੍ਰਿਤਕਾਂ ਦੀ ਗਿਣਤੀ ਘਟਾ ਕੇ ਦੱਸ ਰਹੇ ਨੇ ਜਾਂ ਅਸੀਂ ਕਹਿ ਲਈਏ ਕਿ ਕੇਸ ਟੈਸਟਿੰਗ ਵਗੈਰਾ ਜਾਂ ਉਹਦੇ 'ਚ ਵੀ ਕਈ ਵਾਰ ਬਹੁਤ ਫਰਜ਼ੀਵਾੜਾ ਸਾਹਮਣੇ ਆਉਂਦਾ। ਤਾਂ ਇੱਥੇ ਦੂਸਰਾ ਪੱਖ ਵੀ ਆ। ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਕਹਿ ਲਓ ਕਿ ਸ਼ਮਸ਼ਾਨ ਘਾਟ ਜਿਹੜੇ ਛੋਟੇ ਮੋਟੇ ਆ, ਉੱਥੇ ਮੁਰਦੇ ਲੈ ਵੀ ਨਹੀਂ ਜਾ ਰਹੇ। ਇਹ ਵੀ ਇੱਕ ਸਮਾਜਿਕ ਪੱਖ ਹੈ ਸਾਡਾ। ਬਹੁਤ ਥਾਵਾਂ ਤੇ ਮੁਰਦਿਆਂ ਨੂੰ, ਇੱਥੇ ਸਾਡੇ ਕੀ ਹੋਇਆ ਸੀਗਾ ਤੁਹਾਨੂੰ ਯਾਦ ਆ, ਰਾਗੀ ਜਿਹੜੇ ਗੁਜ਼ਰੇ ਸਨ, ਸ਼ਾਇਦ ਨਿਰਮਲ ਸਿੰਘ ਖਾਲਸਾ, ਕਿੰਨੀ ਕੰਟਰੋਵਰਸੀ ਹੋਈ ਸੀ। ਉਸ ਤੋਂ ਬਾਅਦ ਜਲੰਧਰ ਦੇ ਵਿੱਚ ਹੋਈ, ਕਿੰਨੇ ਸ਼ਹਿਰਾਂ ਦੇ ਵਿੱਚ ਹੋਈ। ਖੀਰ ਇਹ ਆਰਡਰ ਦੇਣੇ ਪਏ ਕਿ ਕੁੱਟ ਕੇ, ਜਿਹੜਾ ਕੋਈ ਵਿਰੋਧ ਕਰਦਾ ਕੁੱਟ ਕੇ ਉਹਨਾਂ ਨੂੰ ਪਾਸੇ ਕਰੋ, ਫਿਰ ਲੋਕੀ ਹਟੇ ਜਾ ਕੇ। ਤਾਂ ਇਸ ਤਰ੍ਹਾਂ ਦੇ, ਕਿਉਂਕਿ ਉਸ ਟਾਈਮ ਸਾਡੇ ਪੰਜਾਬ 'ਚ ਸੀ। ਹੁਣ ਜਿਹੜੇ ਸਟੇਟ 'ਚ ਇਸ ਤਰ੍ਹਾਂ ਦਾ ਜਾਂਦਾ ਮਾਹੌਲ ਬਣਦਾ, ਤਾਂ ਉੱਥੇ ਕੀ ਆ ਕਿ ਜਿਹੜੇ ਲਾਸ਼ਾਂ ਦੇ ਦਲਾਲ ਹੁੰਦੇ ਆ ਉਹ ਵੀ ਐਕਟਿਵ ਹੋ ਗਏ। ਉਹ ਕਹਿੰਦੇ ਆ ਕਿ ਤੁਹਾਨੂੰ ਜਗ੍ਹਾ ਵੀ ਦਿਲਾ ਦਿੰਦੇ ਆ, ਲਾਸ਼ ਵੀ ਅਸੀਂ ਚੁਕਾ ਦਿੰਦੇ ਆ, ਤੁਸੀਂ ਉੱਕਾ ਪੁੱਕਾ ਸਾਨੂੰ 15,000 20,000 ਰੁਪਈਆ ਦੇ ਦਿਓ। ਆ ਵੀ ਚੱਲਦਾ ਪਿਆ ਜੀ। ਜੀ ਜੀ ਗਗਨਦੀਪ ਜੀ, ਸਤਿ ਸ਼੍ਰੀ ਅਕਾਲ। ਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਇਹ ਕੁਐਸਚਨ ਸੀ, ਜਿਹੜਾ ਪਹਿਲੀ ਵਾਰੀ ਜਦੋਂ ਕਰੋਨਾ ਆਇਆ ਸੀ ਤੇ ਇਹਨਾਂ ਨੇ ਸ਼ਾਇਦ 30 ਲੱਖ ਹਜ਼ਾਰ ਕਰੋੜ ਦਾ ਪੈਕੇਜ ਦਿੱਤਾ ਸੀ, ਤੇ ਮਤਲਬ ਉਹ ਕਿੱਥੇ ਕਿੱਥੇ ਵਰਤਿਆ ਲੱਗਦਾ ਤਾਂ ਨਹੀਂ ਕਿਤੇ ਵਰਤਿਆ ਇਹਨਾਂ ਨੇ। 20 ਲੱਖ ਕਰੋੜ ਦਾ ਸੀ। ਹਾਂਜੀ, ਉਹ ਕਿਤੇ ਵਰਤਿਆ ਵੀ ਕਿ ਬਸ ਉਹ ਵੀ ਪੇਪਰਾਂ 'ਚ ਹੀ ਰਹਿ ਗਿਆ ਜੀ। ਹਾਂਜੀ, ਇੰਨਾ ਵੱਡਾ ਸੀ ਪੈਕੇਜ ਦਿੱਤਾ ਇਹਨਾਂ ਨੇ। ਧੰਨਵਾਦ ਜੀ। ਹਾਂਜੀ, ਥੈਂਕ ਯੂ। ਦੇਖੋ ਇਹਨਾਂ ਨੇ ਦਿੱਤਾ ਤਾਂ ਹੈ ਆ, ਜਿੱਦਾਂ ਮਨਰੇਗਾ ਦਾ ਇਹਨਾਂ ਨੇ ਬਜਟ ਵਧਾ ਦਿੱਤਾ ਸੀ ਥੋੜਾ ਬਹੁਤਾ ਛੋਟੇ, ਕਿਉਂਕਿ ਗੱਲ ਇਹ ਹੁੰਦੀ ਹੈ ਕਿ ਸਿੱਧਾ ਹੁਣ ਜਿੱਥੇ ਖਾਤਿਆਂ 'ਚ ਜਾਵੇ ਉਸ ਪੈਸੇ ਦਾ ਤੁਹਾਨੂੰ ਫਾਇਦਾ ਇਹ ਹੁੰਦਾ ਕਿ ਉਹ ਪੈਸਾ ਤੁਰੰਤ ਤੁਹਾਡੇ ਬਾਜ਼ਾਰ 'ਚ ਆ ਜਾਂਦਾ ਹੈ। ਠੀਕ ਹੈ ਜੀ। ਇਹਨਾਂ ਨੇ ਜ਼ਿਆਦਾ ਉਹ ਪੈਕੇਜ ਦਿੱਤਾ ਕਾਰੋਬਾਰੀਆਂ ਨੂੰ, ਪਰ ਅਨਫੋਰਚੂਨੇਟਲੀ ਕਹਿ ਲਓ ਜਾਂ ਕਹਿ ਲਓ ਕਿ ਇਹਨਾਂ ਦੀ ਦੂਰ ਅੰਦੇਸ਼ਤਾ ਜਿਹੜੀ ਆ ਉਹ ਹਾਈ ਕੋਈ ਨਹੀਂ ਕਿ ਉਹ ਦੁਬਾਰਾ ਫਿਰ ਮਾਂਜੇ ਗਏ ਕਾਰੋਬਾਰੀ। ਮਤਲਬ ਕਿ ਇਹਨਾਂ ਨੇ ਛੋਟੀਆਂ ਇਕਾਈਆਂ ਨੂੰ ਬੂਸਟ ਕਰਨ ਦਾ ਯਤਨ ਕੀਤਾ। ਚਲੋ ਯਤਨਸ਼ੀਲਤਾ ਠੀਕ ਹੈ, ਹਰ ਇੱਕ ਗੌਰਮੈਂਟ ਆਪਣੀ ਇਕਨੋਮੀ ਨੂੰ
ਗਰੋ ਕਰਨ ਵਾਸਤੇ ਕਰਦੀ ਆ, ਪਰੰਤੂ ਉਹ ਦਾ ਪੁੱਠਾ ਪਿਆ ਵਾ ਜਿੰਨਾ ਵੀ ਪੈਸਾ ਗਿਆ। ਤੇ ਜੇ ਉਹੀ ਪੈਸਾ ਨਗਦ ਮਤਲਬ ਕਿ ਛੋਟੇ ਤੋਂ ਛੋਟੇ ਨੂੰ ਪਹੁੰਚਾਇਆ ਜਾਂਦਾ ਸਭ ਤੋਂ ਪਹਿਲਾਂ, ਕਿਉਂਕਿ ਜਿਹੜਾ ਛੋਟਾ ਹੁੰਦਾ ਜਿੱਦਾਂ ਮਜ਼ਦੂਰ ਭੁੱਖੇ ਸੌ ਰਹੇ ਸੀਗੇ ਉਸ ਟਾਈਮ, ਫਾਕੇ ਕੱਟ ਰਹੇ ਸੀਗੇ, ਜੇ ਉਹਨਾਂ ਕੋਲ ਜਾਂਦਾ, ਇੱਕ ਤਾਂ ਇਹ ਆ ਕਿ ਉਹਨਾਂ ਦੀ ਭੁੱਖ ਕੱਟੀ ਜਾਂਦੀ, ਔਰ ਦੂਸਰਾ ਇਹ ਆ ਕਿ ਬਾਜ਼ਾਰ ਦੇ ਵਿੱਚ ਪੈਸਾ ਆਉਂਦਾ, ਬਾਜ਼ਾਰ ਜਿਹਨੂੰ ਆਪਾਂ ਤਰਲਤਾ ਕਹਿੰਦੇ ਹਾਂ, ਬਾਜ਼ਾਰ ਦੇ ਵਿੱਚ ਹੋਰ ਤਰਲਤਾ ਆ ਜਾਂਦੀ। ਤਾਂ ਇਹ ਮੇਰੇ ਖਿਆਲ ਦੇ ਨਾਲ ਉਸ ਸਮੇਂ ਸਭ ਤੋਂ ਵੱਡੀ ਇਹਨਾਂ ਦੀ ਭੁੱਲ ਸੀਗੀ ਕਿ ਪੈਕੇਜ ਬਣਾਇਆ ਵੀ, ਉਹ ਪੈਕੇਜ 20 ਲੱਖ ਕਰੋੜ ਪੂਰਾ ਨਹੀਂ ਗਿਆ। ਜੇ ਤੁਸੀਂ ਦੇਖੋਗੇ ਉਹਦੇ ਵਿੱਚ ਵੀ ਕਈ ਇਹਨਾਂ ਦੇ ਹੁੰਦੇ, ਕਾਲੇ ਵਾਲੇ ਹੁੰਦੇ, ਝੋਲਾ ਹੁੰਦੀਆਂ, ਪਰ ਜਿੰਨਾ ਵੀ ਸੀਗਾ ਕੁਛ ਲੱਖ ਕਰੋੜ ਹੀ ਸਹੀ, ਪਰ ਜੇ ਉਹ ਕੁਛ ਰਕਮ ਜਿਹੜੀ ਆ ਗਰੀਬ ਦੀ ਜੇਬ 'ਚ ਚਲੇ ਜਾਂਦੀ ਤਾਂ ਬਿਹਤਰ ਸੀਗਾ ਮੇਰੇ ਖਿਆਲ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ, ਹੋਰ ਆਪਾਂ ਕਾਲਸ ਜਿਹੜੀ ਉਹ ਨਹੀਂ ਲੈ ਸਕਾਂਗੇ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।